ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ ਸਰੋਤਿਓ, ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਚੱਲ ਰਿਹਾ ਜੀ ਹੁਣ ਖਬਰ 'ਤੇ ਨਜ਼ਰ। ਅੱਜ 27 ਜੁਲਾਈ ਦਾ ਦਿਨ ਅਤੇ ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ ਰਾਜਕਨਵੀਰ ਸਿੰਘ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ ਤੋਂ, ਸੁੱਚਾ ਸਿੰਘ ਫਰੈਜ਼ਨੋ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ, ਗੁਰਪਾਲ ਸੋਹਲ ਜੀ ਕਲੋਵਿਸ ਤੋਂ ਅਤੇ ਸਾਊਥ ਵੈਸਟ ਫਾਰਮੇਸੀ ਬੇਕਰਸਫੀਲਡ ਵਾਲੇ, ਜਿਨ੍ਹਾਂ ਦੀਆਂ 2 ਲੋਕੇਸ਼ਨਸ ਨੇ ਬੇਕਰਸਫੀਲਡ ਦੇ ਵਿੱਚ। ਕਿਸੇ ਵੀ ਤਰੀਕੇ ਦੀ ਪ੍ਰਸਕ੍ਰਿਪਸ਼ਨ ਦੇ ਲਈ ਇਹਨਾਂ ਨੂੰ ਹਮੇਸ਼ਾ ਯਾਦ ਰੱਖੋ ਨੰਬਰ 661-837-5700 ਦੇ ਉੱਤੇ। ਅਤੇ ਮਿੰਟੂ ਗੁਰਸਰੇ ਜੀ, ਹੁਣ ਆਪਾਂ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਅਸਤੀਫੇ ਦੇ ਕੁਛ ਘੰਟਿਆਂ ਬਾਅਦ ਨਿਤਿਸ਼ ਕੁਮਾਰ ਦੁਬਾਰਾ ਬਣਿਆ ਬਿਹਾਰ ਦਾ ਮੁੱਖ ਮੰਤਰੀ। ਉੱਧਰ ਲਾਲੂ ਦੇ ਉੱਤੇ ਇੱਕ ਹੋਰ ਕੇਸ। ਦੇਖੋ ਰਾਜਕਨਵੀਰ ਸਿੰਘ ਜੀ, ਇਹ ਬੜਾ ਨਾਟਕੀ ਘਟਨਾਕ੍ਰਮ ਸੀ ਜਿਹੜਾ ਵਾਪਰਿਆ ਕੱਲ ਜੀ। ਦੇਰ ਸ਼ਾਮ ਨਿਤਿਸ਼ ਕੁਮਾਰ ਅਸਤੀਫਾ ਦਿੰਦਾ, ਫਿਰ ਉਸ ਤੋਂ 36 ਮਿੰਟ ਬਾਅਦ ਮੋਦੀ ਸਾਹਿਬ ਦੀ ਵਧਾਈ ਆ ਜਾਂਦੀ ਹੈ ਕਿ ਵੈਲ ਡਨ ਨਿਤਿਸ਼ ਬਾਬੂ। ਫਿਰ ਉਤੋਂ 1 ਘੰਟਾ 45 ਮਿੰਟ ਬਾਅਦ ਭਾਰਤੀ ਜਨਤਾ ਪਾਰਟੀ ਆਖ ਦਿੰਦੀ ਹੈ ਕਿ ਸਾਡਾ ਸਮਰਥਨ ਆ, ਅਸੀਂ ਬਿਹਾਰੀਆਂ ਦੀ ਗੱਲ ਦੇ ਵਿੱਚ ਕੁਛ ਹੁਣ ਹੋਰ ਨਹੀਂ ਪਾਉਣੀ। ਤੇ ਠੀਕ 14 ਮਿੰਟਾਂ ਬਾਅਦ ਨਿਤਿਸ਼ ਬਾਬੂ ਕਹਿ ਦਿੰਦੇ ਆ ਕਿ ਮੈਨੂੰ ਭਾਰਤੀ ਜਨਤਾ ਪਾਰਟੀ ਦੀ ਹਮਾਇਤ ਜਿਹੜੀ ਮਨਜ਼ੂਰ ਆ। ਸੋ ਇਹ ਸਾਰਾ ਕੁਛ ਏਦਾਂ ਲੱਗਦਾ ਨਾ ਕਿ ਜਿੱਦਾਂ ਪਹਿਲਾਂ ਹੀ ਤਿਆਰ ਕੀਤਾ ਹੁੰਦਾ ਕਿ 1-1 ਮਿੰਟ ਬਾਅਦ ਕਿਸ ਕਿਰਦਾਰ ਨੇ ਕਿਹੜਾ ਬੋਲ ਬੋਲਣਾ, ਕਿਹੜਾ ਕਿਰਦਾਰ ਨੇ ਉੱਥੇ ਜਾ ਕੇ ਰੋਲ ਅਦਾ ਕਰਨਾ ਮੰਚ ਤੇ। ਸੋ ਸਾਰਾ ਕੁਛ ਹੈ ਜਿਹੜਾ ਉਹ ਤੈਅ ਸੀਗਾ, ਫਿਕਸ ਸੀਗਾ, ਸਕ੍ਰਿਪਟਡ ਸੀਗਾ, ਜਿਸ ਨੂੰ ਵੱਖ-ਵੱਖ ਕਿਰਦਾਰਾਂ ਨੇ ਮੰਚ ਤੇ ਆ ਕੇ ਅੰਜਾਮ ਦੇ ਦਿੱਤਾ। ਅੱਜ ਤੜਕੇ ਜਦੋਂ ਦਿਨ ਚੜ੍ਹਿਆ, ਵੈਸੇ ਤੇ ਉੱਥੇ ਸਾਰੀ ਰਾਤ ਹੀ ਸਿਆਸੀ ਹਲਚਲ ਹੁੰਦੀ ਰਹੀ ਬਿਹਾਰ ਦੇ ਵਿੱਚ। ਲਾਲੂ ਪ੍ਰਸਾਦ ਯਾਦਵ ਦੇ ਜਿਹੜੇ ਸਮਰਥਕ ਸੀ, ਤੇਜਸਵੀ ਯਾਦਵ ਹੋਰੀ ਵੀ ਨਾਲ ਹੀ ਸੀਗੇ, ਉਹ ਰਾਜਪਾਲ ਭਵਨ ਦੇ ਮੂਹਰੇ ਜਾ ਕੇ ਉੱਥੇ ਬੈਠੇ ਰਹੇ, ਧਰਨਾ ਲਾਇਆ, ਉਹਨਾਂ ਨੇ ਵਿਰੋਧ ਵੀ ਕੀਤਾ। ਸਾਰੀ ਰਾਤ ਹੀ ਉੱਥੇ ਗਹਿਮਾ ਗਹਿਮੀ ਚੱਲੀ ਰਹੀ। ਤੜਕੇ ਕਮਾਲ ਦੀ ਗੱਲ ਤੇ ਇਹ ਹੋਈ ਕਿ ਜਿਹੜਾ ਕੇਸਰੀਨਾਥ ਤ੍ਰਿਪਾਠੀ ਹੈ ਰਾਜਪਾਲ, ਉਹ ਹਸਪਤਾਲ 'ਚ ਜਾ ਕੇ ਪੈ ਗਿਆ। ਕਹਿੰਦਾ ਜੀ ਜ਼ੁਕਾਮ ਜਿਹਾ, ਥੋੜ੍ਹੀ ਜਿਹੀ ਖੰਘ ਲੱਗੀ ਹੈ, ਸ਼ਾਂਤੀ 'ਚ ਵੀ ਥੋੜ੍ਹਾ ਜਿਹਾ ਨੁਕਸਿਆ। ਉਹ ਜਾ ਕੇ ਪੈ ਗਿਆ ਤੇ 10 ਵਜੇ ਆ ਕੇ ਤੇ ਉਹਨੇ ਨਿਤਿਸ਼ ਬਾਬੂ ਨੂੰ ਸਹੁੰ ਵੀ ਚੁਕਾ ਦਿੱਤੀ। ਫਿਰ ਖਾਂਸੀ, ਬਲਗਮ, ਜ਼ੁਕਾਮ, ਪਤਾ ਨਹੀਂ ਕੀ ਕੁਛ ਸੀ, ਉਹ ਸਭ ਕੁਛ ਠੀਕ ਹੋ ਗਿਆ। ਹੁਣ ਦੇਖੋ, ਇਹ ਸ਼ਾਇਦ ਇੱਕ ਨਵਾਂ ਪੈਂਤੜਾ ਸੀਗਾ ਜੋ ਰਾਜਪਾਲ ਵੱਲੋਂ ਮੰਨਿਆ ਗਿਆ, ਕਿਉਂਕਿ ਬਿਹਾਰ ਦੇ ਵਿੱਚ ਇਸ ਸਮੇਂ ਲਾਲੂ ਪ੍ਰਸਾਦ ਯਾਦਵ ਦੀ ਜਿਹੜੀ ਪਾਰਟੀ, ਉਹ ਸਭ ਤੋਂ ਵੱਡਾ ਸਿਆਸੀ ਸੰਗਠਨ ਹੈ ਉੱਥੇ ਸੀਟਾਂ ਦੇ ਮਾਮਲੇ 'ਚ। ਉਹਨਾਂ ਨੂੰ ਕਾਇਦੇ ਦੇ ਮੁਤਾਬਕ ਸੱਦਾ ਮਿਲਣਾ ਚਾਹੀਦਾ ਸੀ ਸਰਕਾਰ ਬਣਾਉਣ ਵਾਸਤੇ ਪਹਿਲਾਂ, ਤੇ ਉਹ ਦਾਅਵਾ ਪੇਸ਼ ਕਰਦੇ, ਆਪਣੀ ਹਮਾਇਤ ਕਿਤਾਬ ਪਾਉਂਦੇ ਜਾਂ ਨਹੀਂ ਪਾਉਂਦੇ ਉਹ ਸਾਫ਼ ਕਰਦੇ। ਉਹਨਾਂ ਨੂੰ ਸੱਦਾ ਦੇਣ ਦੀ ਬਜਾਏ ਜੇ ਉਹਨਾਂ ਨੇ ਟਾਈਮ ਮੰਗਿਆ, ਉਹਨਾਂ ਨੂੰ 11 ਵਜੇ ਦਾ ਟਾਈਮ ਦਿੱਤਾ, ਸਹੁੰ 10 ਵਜੇ ਚੁਕਾ ਦਿੱਤੀ, ਤੇ ਜਿਹੜਾ ਪਹਿਲਾ ਸਮਾਂ ਸੀਗਾ ਉਹ ਹਸਪਤਾਲ ਦੇ ਵਿੱਚ ਬਿਤਾ ਲਿਆ। ਯਾਨੀ ਸਭ ਕੁਛ ਹੈ ਜਿਹੜਾ ਉਹ ਪਰਦੇ ਦੇ ਪਿੱਛੋਂ ਕੋਈ ਬੰਦਾ ਕਰਾ ਰਿਹਾ ਸੀ ਜਾਂ ਕਿਸੇ ਬੰਦੇ ਦੇ ਥਰੂ ਇਹ ਸਭ ਕੁਛ ਹੋ ਰਿਹਾ ਸੀਗਾ। ਇਹ ਯਾਨੀ ਜੋ ਵੀ ਸੀਗਾ ਉਹ ਆਪਣੇ ਆਪ ਨਹੀਂ ਸੀ ਹੋ ਰਿਹਾ, ਕੁਛ ਨਾ ਕੁਛ ਹੈ ਜਿਹੜਾ ਪਿੱਛੋਂ ਤਾਰਾਂ ਹਿੱਲਦੀਆਂ ਪਈਆਂ ਸੀ। ਫਿਰ ਨਿਤਿਸ਼ ਬਾਬੂ ਨੇ ਸਹੁੰ ਚੁੱਕ ਲਈ। ਹੁਣ ਇਹ ਸਾਰਾ ਕੁਛ ਹੁੰਦਾ ਵੀ ਕਦੋਂ ਆ? ਜਦੋਂ ਉੱਥੋਂ ਦੀ ਅਸੈਂਬਲੀ ਦਾ ਸੈਸ਼ਨ ਸ਼ੁਰੂ ਹੁੰਦਾ ਹੈ ਜੀ, ਕਿਉਂਕਿ ਅੱਜ ਹੀ ਅਸੈਂਬਲੀ ਦਾ ਸੈਸ਼ਨ ਸ਼ੁਰੂ ਹੋਣਾ ਸੀਗਾ। ਹੁਣ ਕੱਲ ਨੂੰ ਇਹਨਾਂ ਨੇ ਉੱਥੇ ਜਾ ਕੇ ਆਪਣਾ ਬਹੁਮਤ ਸਾਬਤ ਕਰਨਾ। ਸੁਸ਼ੀਲ ਕੁਮਾਰ ਮੋਦੀ ਹੈ ਜਿਹੜਾ, ਉਹ ਡਿਪਟੀ CM ਬਣਾ ਦਿੱਤਾ ਭਾਰਤੀ ਜਨਤਾ ਪਾਰਟੀ ਵਾਲਾ। ਕਮਾਲ ਦੀ ਗੱਲ ਵੇਖੋ ਕਿ ਜਿਹੜਾ ਨਿਤਿਸ਼ ਕੁਮਾਰ ਹਿਟਲਰ ਦੱਸਦਾ ਸੀਗਾ ਮੋਦੀ ਸਾਹਿਬ ਦੀ ਰਾਜਨੀਤੀ ਨੂੰ ਕਿ ਹਿਟਲਰ ਸ਼ਾਹੀ ਆ, ਇਹ ਬੰਦਾ ਲੋਕਾਂ ਨੂੰ ਡਰਾਉਣ ਵਾਲਾ ਹੀ ਰਾਜਨੀਤੀ ਕਰਦਾ, ਇਹ ਮੁਸਲਮਾਨਾਂ ਦੇ ਹੱਥੋਂ ਟੋਪੀ ਨਹੀਂ ਪਹਿਨਦਾ, ਤੇ ਨਿਤਿਸ਼ ਕੁਮਾਰ ਨੇ ਉਹਦੇ ਹੱਥੋਂ ਹੀ ਟੋਪੀ ਪਹਿਨਾ ਲਈ, ਆਪਣੇ ਸਿਰ ਤੇ ਆਪਣੇ ਆਪ ਹੀ ਟੋਪੀ ਪਵਾ ਲਈ। ਉਹ ਨਿਤਿਸ਼ ਕੁਮਾਰ ਉਹਦੇ ਨਾਲ ਜਾ ਖੜਿਆ। ਵੈਸੇ ਨਿਤਿਸ਼ ਕੁਮਾਰ ਹੈ ਜਿਹੜਾ, ਉਹ ਠੀਕ ਆ ਕੁਛ ਮਾਮਲਿਆਂ ਦੇ ਵਿੱਚ ਦੂਸਰੇ ਸਿਆਸਤਦਾਨਾਂ ਤੋਂ ਅੱਡ ਆ, ਪਰ ਜਿਹੜੀ ਰਵਾਇਤੀ ਸਿਆਸਤ ਹੁੰਦੀ ਹੈ ਜਿਹਦੇ 'ਚ ਸਿਧਾਂਤ ਨਹੀਂ ਦੇਖੇ ਜਾਂਦੇ,
ਜਿਹਦੇ 'ਚ ਸਮਝੌਤੇ ਨਹੀਂ ਵੇਖੇ ਜਾਂਦੇ, ਜਿਹਦੇ 'ਚ ਹਿੱਤ ਨਹੀਂ ਵੇਖੇ ਜਾਂਦੇ ਪਰਾਏ, ਜਿਹਦੇ 'ਚ ਸਿਰਫ ਤੇ ਸਿਰਫ ਇੱਕੋ ਚੀਜ਼ ਵੇਖੀ ਜਾਂਦੀ ਹੈ ਕਿ ਪਾਵਰ ਕਿਸ ਤਰ੍ਹਾਂ ਆਉਣੀ ਹੈ। ਇਹ ਨਿਤੀਸ਼ ਕੁਮਾਰ ਉਸ ਚੀਜ਼ ਤੋਂ ਕਦੇ ਵੀ ਵੱਖ ਨਹੀਂ ਹੋਇਆ। ਜੇਪੀ ਅੰਦੋਲਨ ਚੋਂ ਨਿਕਲਿਆ ਵੀ ਦੂਸਰੇ ਲੀਡਰਾਂ ਵਾਂਗੂ, ਬਿਹਾਰੀ ਲੀਡਰ ਜ਼ਿਆਦਾ ਜੇਪੀ ਅੰਦੋਲਨ ਚੋਂ ਨਿਕਲੇ। ਉਸ ਤੋਂ ਬਾਅਦ ਇਹਦੇ ਅੰਦਰਲਾ ਕੀੜਾ ਜਾਗ ਪਿਆ ਕਿ ਮੈਂ ਪਾਵਰ ਹਾਸਲ ਕਰਨੀ ਹੈ। 2 ਵਾਰੀ ਇਲੈਕਸ਼ਨ ਲੜਿਆ, ਪਹਿਲਾਂ ਹਾਰ ਗਿਆ 1985 ਚ ਪਹਿਲਾ ਇਲੈਕਸ਼ਨ ਜਿੱਤਿਆ। ਉਸ ਤੋਂ ਬਾਅਦ ਲਾਲੂ ਪ੍ਰਸਾਦ ਯਾਦਵ ਦੇ ਨੇੜੇ ਹੋਇਆ, ਲਾਲੂ ਪ੍ਰਸਾਦ ਯਾਦਵ ਦਾ ਤੁੱਕਾ ਲੱਗ ਗਿਆ, 1990 ਦੇ ਕਰੀਬ ਉਹ ਮੁੱਖ ਮੰਤਰੀ ਬਣ ਗਿਆ। ਉਹਨੇ ਬਹੁਤਾ ਇਹਨੂੰ ਚਾਰਾ ਪਾਇਆ ਨਹੀਂ। ਫਿਰ ਇਹਨੂੰ ਪਤਾ ਲੱਗ ਗਿਆ ਕਿ ਲਾਲੂ ਪ੍ਰਸਾਦ ਯਾਦਵ ਤੇ ਗੱਦੀ ਪੱਕੀ ਖਲੋਤਾ ਖੜਾ, ਪੱਕੀ ਇਹਨੇ ਗੱਦੀ ਹੈ ਜਿਹੜੀ ਉਹ ਆਪਣੇ ਥੱਲੇ ਕਰ ਲਈ ਆ। ਫਿਰ ਇਹਨੂੰ ਇਹ ਅਹਿਸਾਸ ਹੋ ਗਿਆ ਕਿ ਭਾਰਤੀ ਜਨਤਾ ਪਾਰਟੀ ਨੂੰ ਵਰਤੇ ਤੋਂ ਬਗੈਰ ਮੈਂ ਇਹਦੀਆਂ ਜੜ੍ਹਾਂ ਨਹੀਂ ਹਿਲਾ ਸਕਦਾ। ਫਿਰ ਭਾਰਤੀ ਜਨਤਾ ਪਾਰਟੀ ਵੱਲ ਚਲੇ ਗਿਆ। ਸੈਕੂਲਰ ਹੋਣ ਦਾ ਦਮ ਭਰਨ ਵਾਲਾ ਇਹ ਨਿਤੀਸ਼ ਕੁਮਾਰ 2002 ਦੇ ਵਿੱਚ ਸੈਂਟਰ ਦਾ ਮਿਨਿਸਟਰ ਸੀ। ਜਦੋਂ ਕਤਲੇਆਮ ਹੋਇਆ ਗੁਜਰਾਤ ਦਾ ਤੇ ਕਿਸੇ ਨੇ ਆਖਿਆ ਕਿ ਹੁਣ ਤੁਸੀਂ ਅਸਤੀਫਾ ਦਿਓਗੇ, ਕਹਿੰਦਾ ਕਾਹਦਾ ਅਸਤੀਫਾ, ਜੇ ਰੇਲਵੇ ਮੰਤਰਾਲੇ 'ਚ ਕੋਈ ਗੱਡੀ ਲੀਓ ਲੱਥੀ ਹੁੰਦੀ, ਕੋਈ ਐਕਸੀਡੈਂਟ ਹੋਇਆ ਹੁੰਦਾ, ਮੈਂ ਅਸਤੀਫਾ ਦਿੰਦਾ ਪਿਆ। ਮੇਰਾ ਕੋਈ ਮਤਲਬ ਹੀ ਹੈ ਨਹੀਂ, ਮੈਂ ਬਿਹਾਰ ਦਾ, ਗੁਜਰਾਤ ਦੇ ਵਿੱਚ ਸਭ ਕੁਛ ਹੋਇਆ, ਮੈਂ ਰੇਲ ਮੰਤਰੀ ਹਾਂ, ਮੈਂ ਕਾਹਦਾ ਅਸਤੀਫਾ ਦੇਵਾਂ। ਫਿਰ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਕਿ ਇਹਨਾਂ ਦਾ ਗੱਠਜੋੜ ਤੁਰਿਆ ਆ। ਪਰ ਜਿਵੇਂ ਹੀ ਲੱਗਿਆ ਕਿ ਨਰਿੰਦਰ ਮੋਦੀ ਹੈ ਜਿਹੜਾ, ਉਹਨੂੰ ਇਹ ਚਿਹਰਾ ਬਣਾ ਕੇ ਪ੍ਰਧਾਨ ਮੰਤਰੀ ਦਾ ਪੇਸ਼ ਕਰਦੇ ਪਏ ਆ ਲੋਕਾਂ ਦੇ ਸਾਹਮਣੇ, ਫਿਰ ਉਦੋਂ ਬਾਅਦ ਨਿਤੀਸ਼ ਕੁਮਾਰ ਦੇ ਅੰਦਰੋਂ ਮਨ ਭਰ ਗਿਆ। ਪਰ ਉਦੋਂ ਤੱਕ ਬਿਹਾਰ ਦੀ ਰਾਜਨੀਤੀ ਦੇ ਵਿੱਚ ਆਪਣਾ ਖੁੰਡਾ ਗੱਡ ਚੁੱਕਾ ਸੀ ਨਿਤੀਸ਼ ਕੁਮਾਰ, ਜਿਹਦੇ ਕਰਕੇ ਭਾਰਤੀ ਜਨਤਾ ਪਾਰਟੀ 'ਚ ਪਹਿਲਾਂ ਗਿਆ ਸੀਗਾ ਕਿ ਕੋਈ ਪਲੇਟਫਾਰਮ ਐਸਾ ਹੋਵੇ ਜਿਹਨੂੰ ਵਰਤ ਕੇ ਮੈਂ ਬਿਹਾਰ ਦੀ ਰਾਜਨੀਤੀ ਤੇ ਹਾਵੀ ਹੋ ਜਾਵਾਂ। ਉਹ ਸਭ ਕੁਝ ਹਾਸਲ ਹੋ ਚੁੱਕਾ ਸੀ। ਫਿਰ ਨਿਤੀਸ਼ ਕੁਮਾਰ ਨੂੰ ਲੱਗਿਆ ਕਿ ਹੁਣ ਇਹ ਵੀ ਹੈ ਜਿਹੜੇ ਮੇਰੇ ਕੰਮ ਦੇ ਨੇ। ਫਿਰ ਉਹਨਾਂ ਨੂੰ ਛੱਡ ਕੇ 2012-13 ਦੇ ਵਿੱਚ ਬਾਹਰ ਆ ਗਿਆ ਸੀ। ਜਿਹੜੇ ਲਾਲੂ ਪ੍ਰਸਾਦ ਯਾਦਵ ਦੇ ਨਾਲ ਕਈ ਸਾਲਾਂ ਤੱਕ ਇਹ ਮਿਹਣੋ ਮਿਹਣੀ ਹੁੰਦਾ ਰਿਹਾ, ਭੇੜ ਕਰਦਾ ਰਿਹਾ, ਘਵੇੜ ਕਰਦਾ ਰਿਹਾ, ਉਸੇ ਲਾਲੂ ਪ੍ਰਸਾਦ ਯਾਦਵ ਨਾਲ ਆ ਕੇ ਫੇਰ ਰਲ ਗਿਆ, ਭਾਰਤੀ ਜਨਤਾ ਪਾਰਟੀ ਨੂੰ ਹਰਾ ਦਿੱਤਾ। ਭਾਰਤੀ ਜਨਤਾ ਪਾਰਟੀ ਨੂੰ ਹਰਾਉਣ ਵਾਸਤੇ ਨਾਅਰਾ ਦਿੱਤਾ ਗਿਆ ਬਿਹਾਰੀ ਬਨਾਮ ਬਾਹਰੀ, ਤੇ ਅੱਜ ਉਹੀ ਬਿਹਾਰੀ ਬਾਹਰੀ ਬੰਦਿਆਂ ਹੱਥੋਂ ਹਾਰ ਗਿਆ। ਸੋ ਇਹਦੇ ਵਿੱਚ ਹੁਣ ਦੇਖੋ ਰਾਜ ਕਰਨਵੀਰ ਸਿੰਘ ਦੀ ਗੱਲ ਲੰਮੀ ਚਲੇ ਜਾਂਦੀ ਆ। ਮੁਖਤਸਰ ਮੈਂ ਅਰਜ਼ ਕਰ ਦੇਵਾਂ ਕਿ ਦੇਖੋ ਜਿਵੇਂ ਸਾਡੇ ਪੰਜਾਬੀ ਦੇ ਇੱਕ ਮੁਹਾਵਰਾ ਨਾ ਕਿ ਜਿਵੇਂ ਆਂਦੇ ਹੁੰਦੇ ਕਿ ਧੋਬੀਆਂ ਦੇ ਘਰ ਚੋਰ ਢੁਕੇ, ਉਹ ਨਾ ਲੁੱਟੇ ਹੋਰ ਲੁੱਟੇ। ਮਤਲਬ ਕਿ ਧੋਬੀਆਂ ਦੇ ਘਰ ਜਦੋਂ ਚੋਰ ਆਉਂਦੇ ਆ, ਉਹ ਧੋਬੀ ਦਾ ਸਮਾਨ ਤੇ ਥੋੜ੍ਹੀ ਹੁੰਦਾ, ਸਮਾਨ ਤੇ ਉਹ ਦੂਜਿਆਂ ਦਾ ਹੁੰਦਾ ਨਾ। ਕਿਸੇ ਦਾ ਉਹ ਡਰਾਈ ਕਲੀਨ ਹੋਣ ਲਈ ਕੰਬਲ ਆਇਆ ਹੁੰਦਾ, ਕਿਸੇ ਦਾ ਕਮੀਜ਼ ਆਇਆ ਹੁੰਦਾ। ਜੇ ਕੋਈ ਚੋਰੀ ਹੋ ਜਾਵੇ ਧੋਬੀ ਦੇ ਘਰ, ਸਮਾਨ ਦੂਜਿਆਂ ਦਾ ਜਾਂਦਾ। ਸੋ ਉਹ ਕਹਿੰਦੇ ਹੁੰਦੇ ਕਿ ਧੋਬੀਆਂ ਦੇ ਘਰ ਚੋਰ ਢੁਕੇ, ਉਹ ਨਾ ਲੁੱਟੇ ਕੋਈ ਹੋਰ ਲੁੱਟੇ। ਸੋ ਲੁੱਟੇ ਗਏ ਬਿਹਾਰੀ ਲੋਕ, ਜਿਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਉੱਥੇ ਲੱਕ ਤੋੜਵੀਂ ਹਾਰ ਦਿੱਤੀ ਸੀਗੀ। ਉਹ ਇਸ ਗੰਦੀ ਰਾਜਨੀਤੀ ਦੇ ਹੱਥੋਂ ਅੱਜ ਠੱਗੇ ਮਹਿਸੂਸ ਕਰਦੇ ਆ, ਜਿਨ੍ਹਾਂ ਨੂੰ ਉਹਨਾਂ ਨੇ ਹਰਾ ਕੇ ਤੋਰਿਆ ਸੀ, ਦਿੱਲੀ ਵੱਲ ਭੈੜਾ ਜਿਹਾ ਮੂੰਹ ਕਰਾ ਕੇ ਤੋਰਿਆ ਸੀ। ਉਹਨਾਂ ਬੰਦਿਆਂ ਨੇ ਇਹਨਾਂ ਹੱਥੋਂ ਜਿੱਤੇ ਲੋਕਾਂ ਤੇ ਦੌਰੇ ਪਾ ਕੇ ਉਹ ਜਿਹੜੇ ਹਾਰੇ ਲੋਕ ਸੀ, ਅੱਜ ਅਪਰਤੱਖ ਰੂਪ ਦੇ ਵਿੱਚ ਉਸ ਬਿਹਾਰ ਤੇ ਉਹ ਜੇਤੂ ਝੰਡਾ ਲਹਿਰਾ ਚੁੱਕੇ ਆ, ਯਾਨੀ ਹਾਰੇ ਲੋਕ ਬਿਹਾਰ ਜਿੱਤ ਚੁੱਕੇ ਆ। ਜੀ 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 ਅਗਲੀ ਆਪਾਂ ਮਿੰਟੂ ਗੁਰਸਰੀਆ ਜੀ ਗੱਲ ਕਰੀਏ। ਸੰਸਦ ਦੇ ਵਿੱਚ JNU ਵਿਦਿਆਰਥੀਆਂ ਨੂੰ ਸਹੁੰ ਚੁਕਾਉਣ ਦੀ ਮੰਗ ਉੱਠੀ, ਉੱਧਰ JNU ਵਿੱਚ ਹਿੰਦੀ ਥੋਪਣ ਦੇ ਲੱਗੇ ਆ ਦੋਸ਼। ਇਹ ਦੋ ਵੱਖੋ ਵੱਖਰੇ ਪ੍ਰਕਰਨ ਨੇ, ਦੋ ਖੰਡ ਨੇ, ਦੋ ਭਾਗ ਨੇ ਇਸ ਚੀਜ਼ ਦੇ। ਦੇਖੋ ਪਹਿਲਾਂ ਤੇ ਇਹ ਮੁੱਦਾ ਜਿਹੜਾ ਉੱਠਿਆ ਸੀਗਾ, ਜਿਹੜਾ ਅੱਜ ਅਸੈਂਬਲੀ ਤੱਕ ਵੀ ਪਹੁੰਚਿਆ, ਰਾਜ ਸਭਾ ਦੇ ਵਿੱਚ ਮੁੱਦਾ ਜਿਹੜਾ ਹਾਈਲਾਈਟ ਹੋਇਆ, ਉੱਥੇ ਬੀਬੀ ਮੀਨਾਕਸ਼ੀ ਲੇਖੀ ਨੇ ਚੁੱਕਿਆ, ਭਾਰਤੀ ਜਨਤਾ ਪਾਰਟੀ ਦੀ ਜੋ ਵਿਧਾਨਕਾਰ ਹੈ। ਉਹ ਮੁੱਦਾ ਇਹ ਸੀਗਾ ਕਿ ਆ ਪਿੱਛੇ ਜੇ ਕਾਰਗਿਲ ਦਿਹਾੜਾ ਮਨਾਇਆ ਗਿਆ JNU ਦੇ ਵਿੱਚ। ਪਹਿਲੀ ਗੱਲ ਤੇ ਇਹ ਕਿ ਅਸਲੀ ਕਾਰਗਿਲ ਦਿਹਾੜਾ 26 ਜੁਲਾਈ ਨੂੰ ਮਨਾਇਆ ਜਾਂਦਾ, ਪਰ ਇਹਨਾਂ ਨੇ 23 ਜੁਲਾਈ ਨੂੰ ਉੱਥੇ ਮਨਾ ਦਿੱਤਾ। ਉੱਥੇ RSS ਦੇ ਲੀਡਰ ਵੀ ਗਏ, ਉੱਥੇ ਫੌਜ ਦਾ ਸਾਬਕਾ ਜਨਰਲ VK ਸਿੰਘ ਵੀ ਸੀਗਾ, ਭਾਰਤੀ ਜਨਤਾ ਪਾਰਟੀ ਦੇ ਹੋਰ ਅਹੁਦੇਦਾਰ ਵੀ ਸੀਗੇ, ਮੰਤਰੀ ਮੰਡਲ ਦੇ ਲੋਕ ਵੀ ਸੀਗੇ। ਤਾਂ ਉੱਥੋਂ ਦਾ ਜਿਹੜਾ ਵਾਈਸ ਚਾਂਸਲਰ ਸੀਗਾ ਜਗਦੀਸ਼ ਕੁਮਾਰ, ਉਹਨੇ ਮੰਗ ਰੱਖ ਦਿੱਤੀ ਕਿ ਸਾਨੂੰ ਇੱਕ ਟੈਂਕ ਦਿੱਤਾ ਜਾਵੇ, ਅਸੀਂ ਯੂਨੀਵਰਸਿਟੀ ਦੇ ਵਿਹੜੇ 'ਚ ਖਿਲਾਰਾਂਗੇ, ਜਿਹਦੇ ਨਾਲ ਵਿਦਿਆਰਥੀਆਂ 'ਚ ਦੇਸ਼ ਭਗਤੀ ਦੀ ਭਾਵਨਾ ਭਰੇਗੀ। ਲੋਕਾਂ ਨੇ ਇਸ ਗੱਲ ਦਾ ਬਹੁਤ ਮਜ਼ਾਕ ਉਡਾਇਆ ਕਿ ਕਮਾਲ ਦੀ ਗੱਲ ਆ ਕਿ ਹੁਣ ਇਹ ਟੈਂਕ ਹੈ ਜਿਹੜੇ
ਉਹ ਇੱਥੇ ਰਾਸ਼ਟਰਪਤੀ ਦੀ ਰਾਸ਼ਟਰਵਾਦਤਾ ਦੀ ਭਾਵਨਾ ਜਗਾਉਣਗੇ। ਹੁਣ ਜੇ ਆਪਾਂ ਗੱਲ ਕਰੀਏ ਟੈਂਕਾਂ ਬਾਰੇ, ਜੇ ਅਸੀਂ ਥੋੜਾ ਜਿਹਾ ਪਿੱਛੇ ਜਾ ਕੇ ਵੇਖੀਏ ਤੇ ਸਾਡੇ ਇੱਥੋਂ ਦੇ ਜਿਹੜੇ ਟੈਂਕ ਆ ਜੋ ਸਰਵਿਸ ਦੇ ਵਿੱਚ ਆ, ਉਹ ਤੇ ਹੁਣ ਇਸ ਤਰ੍ਹਾਂ ਯੂਨੀਵਰਸਿਟੀਆਂ ਨਹੀਂ ਨਾ ਦਿੱਤੇ ਜਾ ਸਕਦੇ। ਉਹ ਜੇ ਇਸ ਤਰ੍ਹਾਂ ਦਿੱਤੇ ਜਾਣ ਲੱਗ ਪਏ ਤੇ ਫਿਰ ਲੋਕੀ ਆਪਣੇ ਜਵਾਕਾਂ ਲਈ ਵੀ ਮੰਗਣ ਲੱਗ ਪੈਣਗੇ ਫੌਜ ਤੋਂ ਕਿ ਪੈਸੇ ਲੈ ਲਓ ਥੋੜੇ ਘਣੇ, ਆ ਜਿਹੜੇ ਤੁਹਾਡੇ ਟੈਂਕ ਖੜੇ ਆ ਸਾਡੇ ਜਵਾਕਾਂ ਨੂੰ ਦੇ ਦਿਓ, ਅਸੀਂ ਉੱਥੇ ਜਵਾਕ ਆਰੇ ਲਾ ਲਿਆ ਕਰਾਂਗੇ। ਏਦਾਂ ਨਹੀਂ ਹੋ ਸਕਦਾ। ਟੈਂਕ ਜੇ ਕੋਈ ਮਿਲਿਆ ਤੇ ਤੁਹਾਨੂੰ ਮਿਲਦਾ ਨਕਾਰਾ। ਨਕਾਰਾ ਕਿਹੜਾ ਮਿਲੂਗਾ? ਤੁਹਾਡੇ ਕੋਲ ਸਭ ਤੋਂ ਪਹਿਲਾਂ ਟੈਂਕ ਜਿਹੜਾ ਹੁੰਦਾ ਸੀ ਉਹਦੇ ਚ ਸ਼ਰਮਨ ਟੈਂਕ ਹੁੰਦੇ ਸੀਗੇ, ਉਹ ਅਮਰੀਕਾ ਦੇ ਬਣੇ ਸੀਗੇ। ਫਿਰ ਤੁਹਾਡੇ ਕੋਲ ਆਏ ਸੈਂਚੁਰੀਅਨ ਟੈਂਕ, ਉਹ ਇੰਗਲੈਂਡ ਦੇ ਬਣੇ ਸੀ, ਜਿਨ੍ਹਾਂ ਨੂੰ ਅੱਗੇ ਤੋੜ ਫੋੜ ਕਰਕੇ ਨਰਲਵਾ ਮਿਲਵਾ ਜਿਹਾ ਬਣਾ ਲਿਆ ਗਿਆ। ਯਾਨੀ ਜਿਹੜੇ ਦੂਸਰੇ ਸੰਸਾਰ ਯੁੱਧ ਦੇ ਕੋੜ ਕਬਾੜਾ ਸੀਗੇ, ਉਹ ਟੈਂਕ ਬੇਸ਼ੱਕ ਤੁਹਾਨੂੰ ਮਿਲ ਜਾਣ, ਲਿਆ ਕੇ ਖਿਲਾਰ ਲਓ। ਨਾ ਉਹ ਭਾਰਤੀ ਆ ਨਾ ਬਾਹਰਲੇ ਆ, ਉਹਨਾਂ ਨੂੰ ਦਿਖਾਓ ਕਿ ਕੀ ਹੈ ਉਹ ਟੈਂਕਾਂ। ਔਰ ਉਹਨਾਂ ਟੈਂਕਾਂ ਦੇ ਜ਼ਰੀਏ ਤੁਸੀਂ ਦੇਸ਼ ਭਗਤੀ ਦੇ ਗੋਲੇ ਭਰ ਭਰ ਕੇ JNU ਵਿਦਿਆਰਥੀਆਂ ਦੇ ਅੰਦਰ ਪਾ ਦਿਓ ਤਾਂ ਕਿ ਉਹਨਾਂ ਦੇ ਅੰਦਰ ਰਾਸ਼ਟਰ ਭਗਤੀ ਜਾਗ ਪਵੇ। ਦੂਸਰੀ ਗੱਲ ਇਹ ਹੈ ਕਿ ਜਿਹੜੇ ਅਸੀਂ ਟੈਂਕ ਜਿੱਤੇ ਆ, ਜਿੱਦਾਂ ਪਾਕਿਸਤਾਨ ਤੋਂ ਜਾਂ ਬੰਗਲਾਦੇਸ਼ ਚੋਂ ਲਿਆਂਦੇ ਜਿੱਤ ਕੇ, ਜਾਂ ਕੁਛ ਚਾਈਨਾ ਤੋਂ ਵੀ ਹੋਣਗੇ, ਤਾਂ ਉਹ ਟੈਂਕ ਹੈ ਜਿਹੜੇ ਉਹ ਤੁਸੀਂ ਲਿਆ ਕੇ ਇੱਥੇ ਖਿਲਾਰ ਲਓ। ਤੇ ਜੇ ਪਾਕਿਸਤਾਨ ਦੇ ਜਾਂ ਚੀਨ ਦੇ ਆ ਤਾਂ ਉਹ ਦੇਸ਼ ਭਗਤੀ ਉਹਨਾਂ ਦੇ ਥਰੂ ਤੁਸੀਂ ਉਹਨਾਂ ਦੇ ਅੰਦਰ ਭਰ ਦਿਓ। ਇਹੀ ਹੋ ਸਕਦਾ ਕਿ ਜਿਹੜੇ ਸਰਵਿਸ ਦੇ ਵਿੱਚ ਟੈਂਕ ਆ ਉਹ ਤੁਹਾਨੂੰ ਨਹੀਂ ਮਿਲਣੇ। ਹੁਣ ਦੂਜੀ ਗੱਲ ਜਿਹੜੀ ਬੀਬੀ ਮੀਨਾਕਸ਼ੀ ਲੇਖੀ ਨੇ ਅੱਜ ਉੱਥੇ ਕਹੀ ਆ, ਉਹ ਇਹ ਕਹੀ ਆ ਕਿ ਜੀ ਦੇਖੋ JNU ਦੇ ਵਿੱਚ ਦੇਸ਼ ਵਿਰੋਧੀ ਨਾਅਰੇ ਲੱਗਦੇ ਆ, ਇਹ ਜਿਹੜੀ ਯੂਨੀਵਰਸਿਟੀ ਆ ਇਹ ਲੋਕਾਂ ਦੇ ਪੈਸੇ ਨਾਲ ਚੱਲਦੀ ਹੈ। ਬਹੁਤ ਗਲਤ ਗੱਲ ਆ ਜੋ ਵਾਈਸ ਚਾਂਸਲਰ ਸਾਹਿਬ ਨੇ ਕਿਹਾ, ਉਹਨੂੰ ਇਹਨਾਂ ਨੇ ਵਿਵਾਦ ਬਣਾ ਲਿਆ। ਟੈਂਕ ਵਾਲਾ ਮਸਲਾ ਜਾਨੀ ਉਹਨਾਂ ਦੇ ਕਹਿਣ ਦਾ ਭਾਵ ਸੀਗਾ। ਤਾਂ ਇਸ ਮਸਲੇ ਦੇ ਵਿੱਚ ਕੀ ਅਪਵਾਦ ਹੈ, ਕੀ ਵਿਵਾਦ ਆ? ਇਹ ਟੈਂਕ ਹੈ ਜਿਹੜਾ ਜੇ ਉੱਥੇ ਖੜ ਜਾਵੇ ਤੇ ਕੀ ਮਾੜਾ? ਜਾਨੀ ਉਹਨਾਂ ਨੇ ਇੱਕ ਤਰੀਕੇ ਨਾਲ ਉੱਥੇ ਪ੍ਰੋੜਤਾ ਕਰਤੀ ਅਸੈਂਬਲੀ ਦੇ ਵਿੱਚ ਖੜ ਕੇ ਕਿ ਜੋ ਜਗਦੀਸ਼ ਕੁਮਾਰ ਨੇ ਕਿਹਾ ਉਹਦਾ ਆਈਡੀਆ ਠੀਕ ਸੀ। ਹੁਣ ਤੁਸੀਂ ਆਪ ਹੀ ਹਿਸਾਬ ਕਿਤਾਬ ਲਾ ਲਓ ਕਿ ਇਹ ਰਾਜਨੀਤੀ ਹੈ ਜਿਹੜੀ ਉਹ ਕਈ ਮੁੱਦਿਆਂ ਨੂੰ ਰਬੜ ਵਾਂਗੂ ਖਿੱਚ ਕੇ ਕਿੰਨਾ ਲੰਮਾ ਕਰ ਦਿੰਦੀ ਹੈ। ਜਗਦੀਸ਼ ਕੁਮਾਰ ਨੇ ਪਤਾ ਨਹੀਂ ਕਿਹੜੇ ਲਹਿਜੇ ਚ ਕਹਿ ਦਿੱਤਾ, ਪਰ ਉਸ ਮੁੱਦੇ ਨੂੰ ਹੁਣ ਸੰਸਦ ਤੱਕ ਲੈ ਗਏ। ਖੈਰ, ਦੂਜਾ ਮੁੱਦਾ ਜਿਹੜਾ ਹਿੰਦੀ ਨਾਲ ਜੁੜਿਆ ਮੁੱਦਾ ਇਹ ਆ, ਰਾਜ ਕਰਨਵੀਰ ਸਿੰਘ ਜੀ, ਤੁਹਾਨੂੰ ਸ਼ਾਇਦ ਕੱਲ ਪਤਾ ਲੱਗਿਆ ਹੋਣਾ ਕਿ ਇਹਨਾਂ ਨੇ ਇੱਕ ਐਲਾਨ ਇਹ ਕਰ ਦਿੱਤਾ ਕਿ ਫਲਾਈਟਾਂ ਦੇ ਵਿੱਚ ਹਿੰਦੀ ਅਖਬਾਰਾਂ ਦੀ ਗਿਣਤੀ ਹੈ ਜਿਹੜੀ ਵਧਾਈ ਜਾਵੇ। ਦੂਸਰਾ, ਕੁਛ ਮੁੱਦਿਆਂ ਤੇ ਇਹ ਅੱਗੇ ਵੱਧਦੇ ਪਏ ਆ, ਜਿੱਦਾਂ ਦੱਖਣ ਦੇ ਰਾਜ ਜਿਹੜੇ ਕਿ ਆਪਣੀਆਂ ਖੇਤਰੀ ਬੋਲੀਆਂ ਬੋਲਦੇ ਆ ਜ਼ਿਆਦਾਤਰ, ਜਿੱਦਾਂ ਤਾਮਿਲਨਾਡੂ ਹੈ ਉੱਥੇ ਤਾਮਿਲ ਚੱਲਦੀ ਹੈ, ਕਰਨਾਟਕ ਦੇ ਵਿੱਚ ਕੰਨੜ ਚੱਲਦੀ ਹੈ, ਕੇਰਲ ਦੇ ਵਿੱਚ ਮਲਿਆਲਮ ਚੱਲਦੀ ਹੈ। ਉਹ ਜ਼ਿਆਦਾਤਰ ਸਟੇਟਾਂ ਜਿਹੜੀਆਂ ਉਹ ਆਪਣੀਆਂ ਬੋਲੀਆਂ ਬੋਲਦੀਆਂ। ਹਿੰਦੀ ਬਹੁਤ ਘੱਟ ਉੱਥੇ ਬੋਲੀ ਜਾਂਦੀ ਹੈ, ਅੰਗਰੇਜ਼ੀ ਠੀਕ ਠਾਕ ਬੋਲੀ ਜਾਂਦੀ ਹੈ। ਹੁਣ ਇਹਨਾਂ ਨੇ ਉੱਥੇ ਜਾ ਕੇ ਜਿੱਦਾਂ ਮੀਲ ਪੱਥਰ ਹੁੰਦੇ ਆ ਜਾਂ ਹਾਈਵੇਜ਼ ਤੇ ਜਿਹੜੇ ਉਹ ਸਾਈਨ ਬੋਰਡ ਹੁੰਦੇ ਆ, ਉਹਨਾਂ ਤੇ ਜਾ ਕੇ ਹਿੰਦੀ ਉਹ ਕਰ ਦਿੱਤੀ, ਹਿੰਦੀ ਲਿਖ ਦਿੱਤੀ। ਉੱਥੋਂ ਦੇ ਜਿਹੜੇ ਲੋਕਲ ਸੰਗਠਨ ਸੀ ਉਹਨਾਂ ਨੇ ਵਿਰੋਧ ਕੀਤਾ। ਉਹਨਾਂ ਨੇ ਜਿੱਥੇ ਜਿੱਥੇ ਹਿੰਦੀ ਲਿਖੀ ਸੀ ਉੱਥੇ ਕਾਲੇ ਕੂਚੇ ਮਾਰਨੇ ਸ਼ੁਰੂ ਕਰ ਦਿੱਤੇ। ਹੁਣ JNU ਦੇ ਵਿੱਚੋਂ ਵੀ ਇਹ ਗੱਲ ਸਾਹਮਣੇ ਆ ਗਈ। ਔਰ ਤੁਹਾਡੀ ਜਾਣਕਾਰੀ ਲਈ ਮੈਂ ਦੱਸਦਾ, ਇਹ ਸਭ ਕੁਛ 1965 ਦੇ ਵਿੱਚ ਵੀ ਹੋਇਆ ਸੀ ਦੱਖਣੀ ਰਾਜਾਂ 'ਚ। ਉਦੋਂ ਬਹੁਤ ਵੱਡਾ ਹਿੰਸਕ ਪ੍ਰਦਰਸ਼ਨ ਹੋਇਆ ਸੀ ਜਿਹਦੇ 'ਚ 250 ਦੇ ਕਰੀਬ ਬੰਦਾ ਮਾਰਿਆ ਗਿਆ ਸੀ। ਉਦੋਂ ਵੀ ਹਿੰਦੀ ਉੱਥੇ ਥੋਪਣ ਦੀ ਕੋਸ਼ਿਸ਼ ਕੀਤੀ ਗਈ। ਹੁਣ JNU ਦੇ ਵਿੱਚ ਕੀ ਹੋ ਰਿਹਾ, ਉੱਥੇ ਤਾਂ ਕਾਮਯਾਬ ਨਹੀਂ ਹੋ ਰਹੇ। ਦੂਸਰੇ ਪਾਸੇ JNU ਦੇ ਵਿੱਚ ਜਿੱਥੇ ਬਹੁਤ ਸਾਰੇ ਦੱਖਣ ਰਾਜਾਂ ਦੇ ਸਟੂਡੈਂਟ ਨੇ, ਸਕਾਲਰ ਨੇ, ਉਹਨਾਂ ਨੂੰ ਹਿੰਦੀ ਉੱਥੇ ਪੜ੍ਹਨ ਲਈ ਲਿਖਣ ਲਈ ਮਜਬੂਰ ਕੀਤਾ ਜਾ ਰਿਹਾ। ਮਸਲਨ ਜਿੱਦਾਂ PhD ਦੇ ਜਿਹੜੇ ਥੀਸਿਸ ਹੁੰਦੇ ਆ, ਉਹਨਾਂ ਬਾਰੇ ਕਿਹਾ ਜਾ ਰਿਹਾ ਕਿ ਘੱਟੋ ਘੱਟ ਤੁਸੀਂ ਇਹਨਾਂ ਦੇ ਜਿਹੜੇ ਸਿਰਲੇਖ ਆ, ਨਾਂ ਆ, ਉਹ ਸਾਰੇ ਹਿੰਦੀ 'ਚ ਲਿਖ ਕੇ ਲਿਆਓ। ਤਾਂ ਜਿਹੜੇ ਬੰਦਿਆਂ ਨੇ ਕਦੇ ਹਿੰਦੀ ਪੜ੍ਹੀ ਨਹੀਂ, ਉਹਨਾਂ ਲਈ ਕੰਮ ਬਹੁਤ ਔਖਾ। ਉਹ ਹੁਣ ਵਿਰੋਧ ਕਰਦੇ ਪਏ। ਉਹ ਕਹਿੰਦੇ ਕਿ ਜ਼ਬਰਦਸਤੀ ਇਹ ਹਿੰਦੀ ਥੋਪਣ ਦਾ ਇੱਕ ਕਾਰਨ ਬਣਾਇਆ ਜਾ ਰਿਹਾ ਕਿ ਤੁਸੀਂ ਨਾਂ, ਸਿਰਲੇਖ ਇਹ ਲਿਖ ਕੇ ਲਿਆਓ ਹਿੰਦੀ 'ਚ, ਨਹੀਂ ਤੇ ਤੁਹਾਡੇ ਥੀਸਿਸ ਜਾਂ ਤੁਹਾਡੇ ਜਿਹੜੇ ਹੋਰ ਜੁੜੇ ਪੜ੍ਹਾਈ ਨਾਲ ਦਸਤਾਵੇਜ਼ ਉਹ ਪ੍ਰਵਾਨ ਨਹੀਂ ਕੀਤੇ ਜਾਣਗੇ। ਸੋ ਜਾਨੀ ਉੱਥੇ ਵੀ ਹਿੰਦੀ ਥੋਪਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ। ਜਿੱਥੇ ਹੁਣ ਜਗਦੀਸ਼ ਕੁਮਾਰ ਵਰਗਾ ਵਾਈਸ ਚਾਂਸਲਰ ਬੈਠਾ, ਉੱਥੇ ਜੋ ਮਰਜ਼ੀ ਥੋਪੀ ਜਾਓ, ਕਿਉਂਕਿ ਉਹਨੇ ਇੱਥੇ ਰਾਸ਼ਟਰ ਭਗਤੀ ਦੀਆਂ ਗੋਲੀਆਂ ਵੰਡਣੀਆਂ, ਚੂਰਨ ਵੰਡਣਾ ਉੱਥੇ, ਤੇ ਹਿੰਦੀ ਦਾ ਵਿਰੋਧ ਕੌਣ ਕਰੇਗਾ ਜੇ ਕਿਸੇ ਤੇ ਥੋਪੀ ਵੀ ਜਾਏਗੀ। ਪਰ ਹਿੰਦੀ ਥੋਪਣ ਵਾਲਿਆਂ ਦਾ ਤਰਕ ਹੈ ਜਿਹੜਾ ਉਹ ਇਹ ਹੈ, ਉਹ ਕਹਿੰਦੇ ਕਿ ਹਿੰਦੀ ਹੈ ਜਿਹੜੀ ਉਹ ਰਾਜ ਭਾਸ਼ਾ ਹੈ,
ਰਾਜ ਭਾਸ਼ਾ ਔਰ ਇਹਨੂੰ ਬਹੁਲਤਾ ਬੋਲਦੀ ਹੈ, ਮਤਲਬ ਕਿ ਇਹਨਾਂ ਦੇ ਬੁਲਾਰੇ ਆ ਜਿਹੜੇ ਹਿੰਦੀ ਦੇ ਉਹ ਬਹੁ ਗਿਣਤੀ ਦੇ ਵਿੱਚ ਹੈ, ਬਹੁਤਾਤ ਹੈ ਉਹਨਾਂ ਦੀ। ਸੋ ਇਹਦੇ ਵਿੱਚ ਹੁਣ ਰਾਜ ਕਰਮਵੀਰ ਸਿੰਘ ਜੀ ਦੋ ਚੀਜ਼ਾਂ ਨੇ। ਪਹਿਲੀ ਗੱਲ ਤੇ ਇਹ ਆ ਕਿ ਜੇ ਬਹੁਲਤਾ ਦਾ ਆਪਾਂ ਹਿਸਾਬ ਲਾਈਏ ਤੇ ਫਿਰ ਜਿਹੜਾ ਹੁਣ ਸ਼ੇਰ ਹੈ, ਜਿਹੜਾ ਨੈਸ਼ਨਲ ਐਨੀਮਲ ਹੈ, ਉਹ ਤੇ ਫਿਰ ਘੱਟ ਗਿਣਤੀਆਂ ਚ ਵਿਚਾਰਾ, ਬਹੁ ਗਿਣਤੀਆਂ ਚ ਤੇ ਕੁੱਤੇ ਵੀ ਹੈ ਉਹਦੇ ਨਾਲ, ਬਹੁ ਗਿਣਤੀਆਂ ਚ ਤੇ ਖੋਤੇ ਵੀ ਹੈ, ਬਹੁ ਗਿਣਤੀਆਂ ਚ ਤੇ ਢੱਗੇ ਵੀ ਹੈ। ਕੀ ਉਹਨਾਂ ਨੂੰ ਨੈਸ਼ਨਲ ਐਨੀਮਲ ਬਣਾਇਆ ਜਾਣਾ ਚਾਹੀਦਾ? ਫਿਰ ਤੇ ਵੀ ਸਵਾਲ ਉੱਠੇਗਾ ਨਾ। ਰਾਸ਼ਟਰ ਪੰਛੀ ਮੋਰ ਹੈ ਜਿਹੜਾ, ਉਹ ਵਿਚਾਰਾ ਘੱਟ ਗਿਣਤੀਆਂ ਚ ਉਹਦੇ ਨਾਲ ਤੇ ਕਾਂ ਜ਼ਿਆਦੇ ਆ, ਫਿਰ ਕਾਂ ਨੂੰ ਰਾਸ਼ਟਰ ਪੰਛੀ ਬਣਾ ਦਿੱਤਾ ਜਾਵੇ। ਸੋ ਤਰਕ ਇਹੋ ਜਿਹੇ ਦਿੱਤੇ ਜਾ ਰਹੇ ਆ ਕਿ ਰਾਜ ਭਾਸ਼ਾ ਹਿੰਦੀ ਰਾਜ ਭਾਸ਼ਾ ਨਹੀਂ ਹੈ, ਹਿੰਦੀ ਇੱਕ ਸੰਪਰਕ ਭਾਸ਼ਾ। ਜਿੱਦਾਂ ਕੋਈ ਬੰਦਾ ਇੱਕ ਇਤਾਲਵੀ ਬੋਲਦਾ, ਇੱਕ ਫਰੈਂਚ ਬੋਲਦਾ, ਪਰ ਦੋਨੇ ਇੱਕ ਦੂਜੀਆਂ ਦੀਆਂ ਭਾਸ਼ਾਵਾਂ ਤੋਂ ਬੇਸ਼ੱਕ ਅਣਜਾਣ ਆ, ਪਰ ਇੱਕ ਕਾਮਨ ਉਹਨਾਂ ਦੀ ਭਾਸ਼ਾ ਹੈ ਅੰਗਰੇਜ਼ੀ, ਜਿਹੜੇ ਦੋਵੇਂ ਸਮਝ ਲੈਂਦੇ ਆ। ਸੋ ਉਹਨੂੰ ਕਹਿੰਦੇ ਸੰਪਰਕ ਭਾਸ਼ਾ। ਸੋ ਇਹ ਸੰਪਰਕ ਭਾਸ਼ਾ ਜ਼ਰੂਰ ਹੈ, ਇਹਨੂੰ ਸੰਪਰਕ ਭਾਸ਼ਾ ਦੇ ਤੌਰ ਤੇ ਜਿਵੇਂ ਮਰਜ਼ੀ ਤੁਸੀਂ ਅੱਗੇ ਵਧਾਈ ਚਲੋ, ਪਰ ਅੱਗੇ ਜਾ ਕੇ ਉਹਨਾਂ ਖੇਤਰਾਂ ਦੇ ਵਿੱਚ ਜਾ ਕੇ ਇਸਨੂੰ ਥੋਪਣਾ ਜਿੱਥੇ ਉਹ ਆਪਣੀ ਮਾਤ ਭਾਸ਼ਾ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ, ਸਨੇਹ ਕਰਦੇ ਆ, ਮੇਰੇ ਖਿਆਲ ਦੇ ਨਾਲ ਉੱਥੇ ਗਲਤ ਆ। ਜੇ ਇਸ ਤਰ੍ਹਾਂ ਹਿੰਦੀ ਜ਼ਬਰਦਸਤੀ ਥੋਪੀ ਜਾਏਗੀ ਤਾਂ ਫਿਰ ਦੂਸਰੀਆਂ ਭਾਸ਼ਾਵਾਂ ਜਿਹੜੀਆਂ ਮਾਂ ਬੋਲੀਆਂ ਕਿਸੇ ਲਈ ਲੋਕਲ ਭਾਸ਼ਾਵਾਂ, ਉਹਨਾਂ ਦਾ ਕਤਲੇਆਮ ਹੋ ਜਾਏਗਾ। ਸੋ ਇੱਕ ਕਤਲੇਆਮ ਦੀ ਇਹਨਾਂ ਨੇ ਬੰਤ ਬਣਾਈ ਹੈ, ਇਹ ਵਿਉਂਤ ਬਣਾਈ ਹੈ। ਇਹ ਕਤਲੋਗਾਰਤ ਭਾਸ਼ਾਵਾਂ ਦੀ ਨਹੀਂ ਹੋਣੀ ਚਾਹੀਦੀ। ਹਿੰਦੀ ਨੂੰ ਪ੍ਰਮੋਟ ਕਰਨਾ ਬੇਸ਼ੱਕ ਕਰੀ ਜਾਓ। ਜੀ ਅਗਲੀ ਗੱਲ ਕਰੀਏ, ਸੰਜੇ ਦੱਤ ਦੀ ਕਹਿੰਦੇ ਆ ਜੇਲ੍ਹ ਦੀ ਵਾਟ ਫੇਰ ਲੱਗ ਸਕਦੀ ਹੈ। ਦੇਖੋ ਸੰਜੇ ਦੱਤ ਵਾਲਾ ਜਿਹੜਾ ਮਸਲਾ ਹੈ ਨਾ ਰਾਜ ਕਰਮਵੀਰ ਸਿੰਘ ਜੀ, ਸੰਜੇ ਦੱਤ ਦਾ ਇਹ ਮਸਲਾ ਇਸ ਕਰਕੇ ਹੁਣ ਉਲਝ ਜਾਣਾ ਅਗਲੇ ਪਾਸੇ, ਕਿਉਂਕਿ ਇਹਨੂੰ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਹੈ, ਜਿਹੜੀ ਇਹਦੀ ਰਿਹਾਈ 8 ਮਹੀਨੇ ਪਹਿਲਾਂ ਕਰਵਾਈ ਸੀ ਜੇਲ੍ਹ ਪ੍ਰਬੰਧਨ ਨੇ ਜੀ। ਉਹ ਚੁਣੌਤੀ ਦੇ ਦਿੱਤੀ ਕਿ ਸੰਜੇ ਦੱਤ ਦੀ ਇਹ ਰਿਹਾਈ ਹੈ ਜਿਹੜੀ ਉਹ ਗਲਤ ਢੰਗ ਨਾਲ ਕਰਵਾਈ ਗਈ ਹੈ। ਹੋਇਆ ਇਹ ਸੀਗਾ ਕਿ ਸੰਜੇ ਦੱਤ ਨੂੰ ਜਿਹੜੀ 5 ਸਾਲ ਦੀ ਸਜ਼ਾ ਹੋਈ, ਉਹਦੇ ਚ ਉਹਨੇ ਕੁਛ ਹਵਾਲਾਤ ਕੱਟੀ ਸੀਗੀ, ਉਹ ਜਿਹੜੀ ਕਰ ਕਰਾ ਕੇ ਉਹਦੀ ਬਚੀ ਸੀ ਸਜ਼ਾ, ਉਹ ਉਹਨੇ ਪੁਣੇ ਦੀ ਯਰਵੜਾ ਜੇਲ੍ਹ ਦੇ ਵਿੱਚ ਕੱਟਣੀ ਸੀਗੀ। ਕੱਟੀ ਵੀ ਉਹਨੇ, ਕੱਟੀ ਕਿਸ ਢੰਗ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ, ਕਿੱਡੇ ਸ਼ਾਹੀ ਅੰਦਾਜ਼ ਦੇ ਨਾਲ ਕੱਟੀ ਹੈ। ਵੈਸੇ ਉਹ ਡਰਾਮੇਬਾਜ਼ ਬੰਦਾ ਉੱਥੇ ਜਾ ਕੇ ਕਹਿ ਦਿੰਦਾ ਸੀ ਮੈਂ ਤੇ ਲਿਫਾਫੇ ਬਣਾਉਣਾ, ਮੈਨੂੰ ਤੇ ਦਾਲ ਉਹ ਪੀਣੀ ਪਈ ਜਿਹਦੇ ਚ ਇੱਕ ਵਾਰੀ ਮੱਖੀ ਡਿੱਗ ਪਈ ਸੀ। ਪਰ ਉਹ ਸਭ ਕੁਛ ਉਹ ਸਿਰਫ ਤੇ ਸਿਰਫ ਮੀਡੀਆ ਦਾ ਧਿਆਨ ਜਿਹੜਾ ਦੂਜੇ ਪਾਸੇ ਲਿਜਾਣ ਲਈ, ਲੋਕਾਂ ਦਾ ਧਿਆਨ ਦੂਜੇ ਪਾਸੇ ਲਿਜਾਣ ਲਈ ਸੀ। ਜਿਸ ਤਰੀਕੇ ਨਾਲ ਉਹਨੇ ਕੈਦ ਕੱਟੀ ਉਹ ਸਾਰਿਆਂ ਨੇ ਵੇਖਿਆ। ਕੋਈ ਜੇਲ੍ਹ ਦੇ ਵਿੱਚ ਘੱਟ ਰਹਿੰਦਾ ਸੀ ਤੇ ਆਪਣੀ ਪਤਨੀ ਦੇ ਕੋਲ ਜ਼ਿਆਦਾ ਰਹਿੰਦਾ ਸੀਗਾ। ਜੇਲ੍ਹ ਦੇ ਵਿੱਚ 10 ਦਿਨ 20 ਦਿਨ 25 ਦਿਨ 30 ਦਿਨ ਲਾ ਆਇਆ ਤੇ ਘਰੇ ਉਹ 40 ਦਿਨ 45 ਦਿਨ ਲਾ ਜਾਂਦਾ ਸੀ। ਇਸ ਤਰੀਕੇ ਦੇ ਨਾਲ ਛੁੱਟੀਆਂ ਪਵਾ ਕੇ ਕੈਦ ਦੇ ਵਿੱਚ ਉਸ ਬੰਦੇ ਨੇ ਕੈਦ ਕੱਟ ਲਈ। ਔਰ ਇਹ ਹੀ ਨਹੀਂ, ਉਹਨੂੰ 8 ਮਹੀਨੇ ਜਿਹੜੀ ਮਿੱਥੀ ਕੈਦ ਸੀ, ਜਿਸ ਦਿਨ ਉਹਦੀ ਡਿਊਟੀਆਂ ਰਿਹਾਈ ਹੋਣੀ ਸੀ, ਰਿਹਾਈ ਤੋਂ 8 ਮਹੀਨੇ ਪਹਿਲਾਂ ਜੇਲ੍ਹ ਪ੍ਰਬੰਧਨ ਨੇ ਬਾਹਰ ਕੱਢ ਦਿੱਤਾ। ਹੁਣ ਇਸ ਰਿਹਾਈ ਨੂੰ ਅੱਗੇ ਜਾ ਕੇ ਚੈਲੰਜ ਹੋ ਗਿਆ ਹਾਈ ਕੋਰਟ ਦੇ ਵਿੱਚ। ਹਾਈ ਕੋਰਟ ਨੇ ਪਿਛਲੀ ਵਾਰੀ ਮਹਾਰਾਸ਼ਟਰ ਸਰਕਾਰ ਨੂੰ ਬੁਲਾਇਆ, 17 ਜੁਲਾਈ ਨੂੰ ਮੇਰੇ ਖਿਆਲ ਦੇ ਨਾਲ ਪੇਸ਼ੀ ਸੀਗੀ। ਉਦੋਂ ਵੀ ਕਿਹਾ ਗਿਆ ਕਿ ਹਾਂ ਭਾਈ ਤੁਸੀਂ ਜਵਾਬ ਦਾਖਲ ਕਰੋ। ਅੱਜ ਫਿਰ ਇਹਨਾਂ ਨੇ ਜਾ ਕੇ ਉੱਥੇ ਜਵਾਬ ਦਾਖਲ ਕਰ ਦਿੱਤਾ। ਇਹ ਕਹਿੰਦੇ ਆ ਕਿ ਜੇ ਸੰਜੇ ਦੱਤ ਦੀ ਰਿਹਾਈ ਗਲਤ ਢੰਗ ਨਾਲ ਹੋਈ ਹੈ ਤੇ ਉਹਨੂੰ ਦੁਬਾਰਾ ਸਜ਼ਾ ਕਟਾਉਣ ਚ ਸਾਨੂੰ ਕੋਈ ਇਤਰਾਜ਼ ਨਹੀਂ। ਇਹਦਾ ਮਤਲਬ ਇਹ ਆ ਕਿ ਹਾਈ ਕੋਰਟ ਜੇ ਇਹ ਗੱਲ ਪਾਉਂਦਾ ਕਿ ਸੰਜੇ ਦੱਤ ਦੀ ਰਿਹਾਈ ਮਾਪਦੰਡਾਂ ਦੇ ਅਨੁਸਾਰ ਨਹੀਂ ਹੋਈ, ਆਮ ਕੈਦੀ ਦੇ ਜੋ ਪੈਮਾਨੇ ਹੁੰਦੇ ਆ ਉਹਨਾਂ ਦੇ ਅਨੁਕੂਲ ਨਹੀਂ ਹੋਈ, ਤਾਂ ਸੰਜੇ ਦੱਤ ਦਾ ਜਿਹੜਾ ਬਾਕੀ ਬਚਿਆ ਸਮਾਂ ਉਹ ਫਿਰ ਦੁਬਾਰਾ ਕਟਾਇਆ ਜਾ ਸਕਦਾ। ਤੇ ਸਰਕਾਰ ਨੇ ਕਹਿਤਾ ਕਿ ਸਾਨੂੰ ਇਸ ਗੱਲ ਦੇ ਵਿੱਚ ਕੋਈ ਇਤਰਾਜ਼ ਨਹੀਂ। ਇਹਦਾ ਮਤਲਬ ਇਹ ਆ ਕਿ ਜੇ ਹਾਈ ਕੋਰਟ ਚਾਹਵੇ ਤਾਂ ਫਿਰ ਸੰਜੇ ਦੱਤ ਨੂੰ ਦੁਬਾਰਾ ਜੇਲ੍ਹ ਦੇ ਵਿੱਚ ਤੱਕ ਸਕਦਾ। ਇਹ ਹੋਇਆ ਇਸ ਕਰਕੇ ਸੀਗਾ ਰਾਜ ਕਰਮਵੀਰ ਸਿੰਘ ਜੀ ਕਿ ਸੰਜੇ ਦੱਤ ਦੀ ਜਦੋਂ ਰਿਹਾਈ ਕੀਤੀ 8 ਮਹੀਨੇ ਪਹਿਲਾਂ, ਜਿਹੜਾ ਜੇਲ੍ਹ ਪ੍ਰਬੰਧਨ ਸੀ ਉਹਨਾਂ ਨੇ ਇਹ ਕਾਰਨ ਦੱਸਿਆ ਸੀਗਾ ਕਿ ਇਹਦਾ ਕਰੈਕਟਰ ਬਹੁਤ ਵਧੀਆ, ਇਹਦਾ ਚਰਿੱਤਰ ਬਹੁਤ ਵਧੀਆ, ਚਾਲ ਚੱਲਣ ਬਹੁਤ ਵਧੀਆ, ਅਸੀਂ ਉਸ ਚਾਲ ਚੱਲਣ ਦੀ ਕਦਰ ਕਰਦੇ ਹਾਂ, ਕਦਰਦਾਨ ਆ ਅਸੀਂ ਇਹਦੇ ਚਰਿੱਤਰ ਦੇ, ਸੋ ਲਿਹਾਜ਼ਾ ਇਹਨੂੰ 8 ਮਹੀਨਿਆਂ ਦੀ ਮਾਫੀ ਦਿੰਦੇ ਹਾਂ। ਕਦੇ ਤੁਸੀਂ ਰਾਜ ਕਰਮਵੀਰ ਸਿੰਘ ਜੀ ਆਮ ਕੈਦੀ ਬਾਰੇ ਕਦੇ ਸੁਣਿਆ ਕਿ ਜੇਲ੍ਹ ਵਾਲਿਆਂ ਨੇ 8 ਮਹੀਨੇ ਨੂੰ ਪਹਿਲਾਂ ਕੱਢ ਦਿੱਤਾ ਹੋਵੇ ਕਿ ਜਾ ਮਿੱਤਰਾ ਘਰੇ ਜਾ, ਬਹੁਤ ਸਮਾਂ ਹੋ ਗਿਆ ਤੈਨੂੰ ਇੱਥੇ ਬੈਠਿਆਂ ਨੂੰ। ਇਹ ਤੇ 8-8 ਮਹੀਨੇ ਵੱਧ ਲਵਾ ਦਿੰਦੇ ਆ, ਕਈ ਵਾਰੀ ਵੱਧ ਲਵਾ ਦਿੰਦੇ ਕਿ ਬੈਠਾ ਰਹਿ, ਤੂੰ ਘਰੇ ਜਾ ਕੇ ਕੀ ਆ ਉੱਥੇ ਅੰਬ ਤੋੜਨੇ ਆ, ਇੱਥੇ ਬੈਠਾ ਰਹਿ, ਤੇਰੀ ਖੁਰਾਕ ਬਦਲੇ ਸਾਡੀ ਵੀ ਖੁਰਾਕ ਚੱਲਦੀ ਰਹੂਗੀ। ਸੋ ਇਹ ਜਿਹੜੀ ਰਿਹਾਈ ਹੋਈ ਇਸ ਆਧਾਰ ਤੇ ਕਿ ਜੀ ਇਹਦਾ ਕਰੈਕਟਰ ਬਹੁਤ ਵਧੀਆ, ਤੇ ਸਮਝ ਤੋਂ ਪਰੇ ਦੀ ਗੱਲ ਆ
ਤੇ ਉਹ ਜੇਲ੍ਹ 'ਚ ਰਿਹਾ ਹੀ ਬਹੁਤ ਘੱਟ ਸਮਾਂ। ਤੁਸੀਂ ਉਹਦਾ ਕਰੈਕਟਰ ਕਿਹੜੇ ਪੈਰਾਮੀਟਰ ਦੇ ਨਾਲ ਚੈੱਕ ਕਰ ਲਿਆ? ਮੂਵੀਆਂ ਦੇਖ ਜਿਹੜਾ ਕੇ। ਥਰਮਾਮੀਟਰ ਸੀ ਤੁਹਾਡੇ ਕੋਲ, ਤੁਸੀਂ ਕਿੱਥੇ ਜਾ ਕੇ ਉਹਦਾ ਕਰੈਕਟਰ ਚੈੱਕ ਕਰ ਲਿਆ ਕਿ ਉਹਦਾ ਕਰੈਕਟਰ ਇੰਨਾ ਵਧੀਆ ਕਿ ਉਹ 8 ਮਹੀਨੇ ਪਹਿਲਾਂ ਹੀ ਰਿਹਾਈ ਦਾ ਹੱਕਦਾਰ ਰਿਹਾ ਜੀ। ਹੁਣ ਮੇਰੇ ਖਿਆਲ ਦੇ ਨਾਲ ਕਰੈਕਟਰ ਉਹਦਾ ਚੰਗਾ ਜਾਂ ਮੰਦਾ ਉਹ ਤੇ ਵੱਖਰੀ ਗੱਲ ਆ। ਹੁਣ ਇਹ ਪਤਾ ਕਰਨ ਦੀ ਜ਼ਰੂਰਤ ਹੈ ਕਿ ਕਿਤੇ ਜੇਲ੍ਹ ਵਾਲਿਆਂ ਦਾ ਤੇ ਕਰੈਕਟਰ ਢਿੱਲਾ ਨਹੀਂ ਸੀ। ਜੇ ਇਹਨਾਂ ਦਾ ਕਰੈਕਟਰ ਢਿੱਲਾ ਹੋਇਆ ਤੇ ਫਿਰ ਹਾਈ ਕੋਰਟ ਇਹਨਾਂ ਕਈਆਂ ਦਾ ਪਿੰਡਾ ਨੀਲਾ ਕਰੇਗਾ। ਜਿਸ ਤਰੀਕੇ ਨਾਲ ਹਾਈ ਕੋਰਟ ਨੇ ਇਸ ਕੇਸ ਨੂੰ ਲਿਆ, ਆਉਣ ਵਾਲੇ ਦਿਨਾਂ 'ਚ ਇਕੱਲੇ ਸੰਜੇ ਦੱਤ ਦੀ ਨਹੀਂ, ਜੇਲ੍ਹ ਪ੍ਰਬੰਧਨ ਵਾਲਿਆਂ ਦੀ ਵੀ ਮੁਸੀਬਤ ਵੱਧ ਸਕਦੀ ਹੈ। ਜੀ ਜੀ। ਤੇ ਮਿੰਟੂ ਜੀ, ਕੀ ਉਹਨਾਂ ਦੀ ਵੀ ਵਾਟ ਲੱਗ ਸਕਦੀ ਆ ਜਿਨ੍ਹਾਂ ਨੂੰ ਬਹੁਤਾ ਚਿਰ ਜਿੱਦਾਂ ਰੱਖਿਆ ਜਾ ਰਿਹਾ, ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਸਿੱਖ ਸਿਆਸੀ ਕੈਦੀ ਵੀ ਆਉਂਦੇ ਆ? ਦੇਖੋ, ਨਹੀਂ, ਉਹੀ ਤਾਂ ਮੈਂ ਕਹਿ ਰਿਹਾ ਨਾ ਕਿ ਜਿਹੜੇ ਤੈਅ ਸਮੇਂ ਤੋਂ ਵੱਧ ਰੱਖੇ ਜਾਂਦੇ ਕੈਦੀ, ਉਹਨਾਂ ਦੀ ਤਾਂ ਸੁਣਵਾਈ ਹੈ ਹੀ ਨਹੀਂ। ਉਹਨਾਂ ਨੂੰ ਕੋਈ ਸੁਣਦਾ ਹੀ ਨਹੀਂਗਾ। ਜਿਹੜੇ ਕੈਦ ਕੱਟ ਚੁੱਕੇ ਆ, ਬਹੁਤ ਸਾਰੇ ਕੈਦੀ ਹੈ ਇਹਨਾਂ ਜੇਲ੍ਹਾਂ ਦੇ ਵਿੱਚ ਜਿਨ੍ਹਾਂ ਨੇ ਆਪਣੇ ਜੁਰਮ ਦੀ ਬਣਦੀ ਕੈਦ ਤੋਂ ਵੀ ਵੱਧ ਕੈਦ ਕੱਟੀ ਹੋਈ ਆ। ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਪਰ ਜਿਹੜੇ ਉਹ ਕੈਦੀ ਨੇ ਉਹ ਆਮ ਕੈਦੀ ਨੇ। ਆਮ ਕੈਦੀਆਂ ਤੇ ਇਸ ਤਰ੍ਹਾਂ ਦੀ ਫਰਾਕਦਿਲੀ ਨਹੀਂ ਦਿਖਾਈ ਜਾਂਦੀ। ਉਹ ਮਾਤੜ ਕੈਦੀ ਆ। ਖਾਸ ਕੈਦੀਆਂ ਤੇ ਇਹੋ ਜਿਹੀ ਫਰਾਕਦਿਲੀ ਦਿਖਾਈ ਜਾਂਦੀ ਹੈ। ਮੈਂ ਆਪਣੀ ਜ਼ਿੰਦਗੀ ਦੇ ਵਿੱਚ ਪਹਿਲਾ ਕੇਸ ਵੇਖਿਆ ਕਿ ਜਿਹਦੇ 'ਚ ਕਿਸੇ ਬੰਦੇ ਨੂੰ 5 ਸਾਲ ਦੀ ਸਜ਼ਾ ਹੋਵੇ, 5 ਸਾਲ ਦੀ ਸਜ਼ਾ ਦੇ ਵਿੱਚ ਉਹਦੀ ਹਵਾਲਾਤ ਜਿਹੜੀ ਸਾਲ 1.5 ਸਾਲ ਦੀ ਪਹਿਲਾਂ ਹੋਵੇ, ਜਿਹੜੀ ਬਚੀ ਉਹਨੇ ਕੈਦ ਕੱਟਣੀ ਹੈ ਉਹਦੇ 'ਚੋਂ ਉਹਦੀਆਂ ਛੁੱਟੀਆਂ ਕੈਦ ਨਾਲੋਂ ਜ਼ਿਆਦੀਆਂ ਹੋਣ, ਬਾਵਜੂਦ ਇਸ ਦੇ ਕਿ ਜੇਲ੍ਹ ਦੇ ਵਿੱਚ ਬਹੁਤ ਘੱਟ ਸਮਾਂ ਰਿਹਾ, ਉਹਨੂੰ 8 ਮਹੀਨੇ ਇਹ ਕਹਿ ਕੇ ਮਾਫੀ ਦੇ ਦੇਣੀ ਕਿ ਇਹਦਾ ਕਰੈਕਟਰ ਬਹੁਤ ਵਧੀਆ। ਮੇਰੇ ਖਿਆਲ ਦੇ ਨਾਲ ਇੱਥੇ ਜਿੰਨੇ ਵੀ ਕਰੈਕਟਰ ਸੀ ਉਹ ਸਾਰੇ ਹੀ ਸ਼ੱਕੀ ਕਰੈਕਟਰ ਸੀ। ਜੀ ਜੀ। ਅਗਲੀ ਗੱਲ ਕਰਦੇ ਹਾਂ ਮਿੰਟੂ ਜੀ, ਵੀ ਲੱਗੀ ਕਲਾਸ ਵਿੱਚ ਵੜ ਕੇ ਕੁੜੀ ਨੂੰ ਵੱਢਣ ਵਾਲਾ ਆਖਰ ਪੁਲਿਸ ਨੇ ਦਬੋਚ ਲਿਆ। ਦੇਖੋ, ਇਸ ਮੁੰਡੇ ਦਾ ਜੋ ਸਾਹਮਣੇ ਆਇਆ ਪਿਛੋਕੜ ਉਹ ਵੀ ਹੈਰਾਨ ਕਰਨ ਵਾਲਾ। ਇਹ ਮੁੰਡਾ ਇਸੇ ਸਕੂਲ 'ਚ ਪੜ੍ਹਦਾ ਸੀ ਕਿਸੇ ਸਮੇਂ, 10ਵੀਂ 'ਚ ਪੜ੍ਹਦਾ ਸੀ। 10ਵੀਂ 'ਚੋਂ ਫੇਲ ਹੋ ਗਿਆ। ਫੇਲ ਹੋ ਕੇ ਸਕੂਲ ਛੱਡ ਗਿਆ। ਸਕੂਲ ਛੱਡ ਕੇ ਬੁਰੀ ਸੰਗਤ ਦਾ ਸ਼ਿਕਾਰ ਹੋ ਗਿਆ, ਵਾਰਾਗਰਦੀ ਕਰਨ ਲੱਗ ਪਿਆ। ਪਰ ਉੱਥੇ ਪੜ੍ਹਦੀ ਇੱਕ ਕੁੜੀ ਤੇ ਇਹਨੇ ਬੁਰੀ ਨਜ਼ਰ ਰੱਖੀ ਹੋਈ ਸੀ। ਉਸ ਕੁੜੀ ਨੂੰ 1-2 ਵਾਰੀ ਇਹਨੇ ਪ੍ਰਪੋਜ਼ ਵੀ ਕੀਤਾ, ਰਸਤਾ ਵੀ ਰੋਕਣ ਦੀ ਕੋਸ਼ਿਸ਼ ਕੀਤੀ, ਜ਼ਬਰਦਸਤੀ ਵੀ ਹੋ ਸਕਦਾ ਕੋਈ ਗੱਲ ਮਨਾਉਣ ਦੀ ਇਹਨੇ ਯਤਨਸ਼ੀਲਤਾ ਕੀਤੀ ਹੋਵੇ। ਜਦੋਂ ਕੁੜੀ ਨੇ ਕੋਈ ਰਿਸਪੌਂਸ ਨਹੀਂ ਦਿੱਤਾ, ਇਹਨੂੰ ਪੋਜ਼ਿਟਿਵ ਰਿਸਪੌਂਸ ਨਹੀਂ ਦਿੱਤਾ, ਇਹਨੂੰ ਲੱਗਿਆ ਕਿ ਇਹਦੀ ਈਗੋ ਹਰਟ ਹੋਈ ਹੈ, ਜੋ ਇਹ ਚਾਹੁੰਦਾ ਨਹੀਂ ਹੋ ਪਾ ਰਿਹਾ, ਤੇ ਫਿਰ ਇਹਨੇ ਇਹ ਕਦਮ ਚੁੱਕਿਆ ਕਿ ਤੁਹਾਨੂੰ ਪਤਾ ਹੀ ਆ 2-3 ਦਿਨ ਪਹਿਲਾਂ ਲੱਗੇ ਸਕੂਲ ਦੇ ਵਿੱਚ, ਜਦੋਂ ਸਕੂਲ ਤੜਕੇ ਸ਼ੁਰੂ ਹੁੰਦਾ, ਪ੍ਰੇ ਹੁੰਦੀ ਆ ਜਾਂ ਬੱਚੇ ਆ ਜਿਹੜੇ ਉਹ ਜਾ ਕੇ ਕਲਾਸਾਂ 'ਚ ਬੈਠਦੇ ਆ, ਠੀਕ ਉਸ ਸਮੇਂ ਕਿਉਂਕਿ ਇਹਨੂੰ ਪਤਾ ਸੀਗਾ ਉਦੋਂ ਬਹੁਤਾ ਰਸ਼ ਨਹੀਂ ਹੁੰਦਾ, ਬਾਜ਼ਾਰਾਂ ਦੇ ਵਿੱਚ ਚਹਿਲ ਪਹਿਲ ਨਹੀਂ ਹੁੰਦੀ, ਰਸਤਾ ਸਾਰਾ ਸਾਫ਼ ਹੁੰਦਾ, ਸਾਰਾ ਤੇਜ਼ ਸੀ। ਫਿਰ ਉਸ ਪਾਸਿਓਂ ਵੜਿਆ ਜਿੱਧਰ ਖਤਰਾ ਘੱਟ ਸੀਗਾ, ਉੱਧਰੋਂ ਨਿਕਲ ਕੇ ਸਿੱਧਾ ਕਲਾਸ ਦੇ ਵਿੱਚ ਗਿਆ। ਜਾ ਕੇ ਕੁੜੀ ਨੂੰ ਕਿਰਪਾਨਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਕੁੜੀ ਨੇ ਅਬੜ ਵਾਏ ਅੱਗੇ ਹੱਥ ਕੀਤੇ ਆਪਣੇ ਆਪ ਨੂੰ ਬਚਾਉਣ ਲਈ। ਉਹਦੇ ਹੱਥ ਦੋਨੇ ਜਿਹੜੇ ਉਹ ਕੱਟੇ ਗਏ, ਨਸਾਂ ਕੱਟੀਆਂ ਗਈਆਂ, ਹੱਡ ਕੱਟੇ ਗਏ ਆ। ਉਹ ਕੁੜੀ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਇਹ ਉੱਥੋਂ, ਕਿਉਂਕਿ ਇਹ ਰਸਤਿਆਂ ਤੋਂ ਵਾਕਫ ਸੀਗਾ, ਉਸ ਸਕੂਲ ਦਿਆਂ ਤੋਂ, ਉੱਥੋਂ ਆਰਾਮ ਨਾਲ ਭੱਜ ਤੁਰਿਆ। ਹਾਲਾਂਕਿ ਸਕੂਲ ਪ੍ਰਬੰਧਨ ਨੇ ਕੋਸ਼ਿਸ਼ ਕੀਤੀ ਇਸ ਨੂੰ ਪਕੜਨ ਦੀ, ਇਸ ਨੂੰ ਦਬੋਚਣ ਦੀ, ਪਰ ਮਾਰ ਕੇ ਛਾਲ, ਗੱਭਰੂ ਸੀਗਾ, ਕੰਧ ਟੱਪ ਕੇ ਭੱਜ ਗਿਆ। ਫਿਰ ਹੁਣ ਪੁਲਿਸ ਇਸ ਮਸਲੇ 'ਤੇ ਥੋੜ੍ਹੀ ਜਿਹੀ ਗੰਭੀਰ ਹੋਈ, ਸੰਜੀਦਾ ਹੋਈ। ਉਹਨਾਂ ਨੇ ਕੋਸ਼ਿਸ਼ ਕਰਕੇ ਇਹਨੂੰ ਫੜ ਲਿਆ। ਹੋ ਸਕਦਾ ਇਹਨੂੰ ਪੇਸ਼ ਵੀ ਕਰਾ ਦਿੱਤਾ ਹੋਵੇ ਘਰਦਿਆਂ ਨੇ, ਕੋਈ ਜ਼ਰੂਰੀ ਨਹੀਂ ਕਿ ਇਹਨਾਂ ਫੜਿਆ, ਪਰ ਹੁਣ ਪੁਲਿਸ ਤੇ ਇਹੋ ਹੀ ਕਹੇਗੀ ਕਿ ਅਸੀਂ ਫੜ ਲਿਆ। ਤਾਂ ਜੋ ਵੀ ਹੈ, ਇਹਨੂੰ ਜਸਵੀਰ ਸਿੰਘ ਨੂੰ ਅੱਜ ਫੜ ਕੇ ਤੇ ਅਦਾਲਤ 'ਚ ਪੇਸ਼ ਕਰ ਦਿੱਤਾ। ਪਰ ਰਾਜਕਰਨਵੀਰ ਸਿੰਘ ਜੀ, ਇਹ ਘਟਨਾ ਇੱਥੋਂ ਤੱਕ ਹੀ ਪਹੁੰਚ ਕੇ ਖਤਮ ਨਹੀਂ ਹੋ ਜਾਂਦੀ ਕਿ ਮੁੰਡੇ ਨੇ ਸੱਟਾਂ ਮਾਰਤੀਆਂ ਕੁੜੀ ਦੇ, ਇਹ ਸਭ ਕੁਛ ਕਰਦਾ ਸੀਗਾ, ਮੁੰਡਾ ਆਵਾਰਾ ਸੀ, ਮੁੰਡੇ ਤੋਂ ਗਲਤੀ ਹੋ ਗਈ। ਨਹੀਂ, ਇਹ ਸੋਚਣ ਵਾਲੀ ਗੱਲ ਆ ਕਿ ਏਡੀ ਛੋਟੀ ਉਮਰ 'ਚ ਏਡੇ ਵੱਡੇ ਕਦਮ ਇਹ ਨੌਜਵਾਨ ਚੁੱਕਣ ਲੱਗ ਪਏ। ਅਗਾਂਹ ਕੀ ਹੋਏਗਾ? ਇਹ ਸਭ ਤੋਂ ਗੰਭੀਰ ਗੱਲ ਹੈ, ਇਹ ਸਭ ਤੋਂ ਚਿੰਤਾਜਨਕ ਗੱਲ ਆ। ਦੂਜੀ ਗੱਲ ਇਸ ਮਾਮਲੇ 'ਚ ਇੱਕ ਹੋਰ ਚਿੰਤਾਜਨਕ ਸਾਹਮਣੇ ਆਉਂਦੀ ਆ, ਉਹ ਇਹ ਆ ਕਿ ਇੱਕ ਦਿਨ ਪਹਿਲਾਂ ਰਾਜਕਰਨਵੀਰ ਸਿੰਘ ਜੀ ਇਸੇ ਮੁੰਡੇ ਨੇ, ਇਹ ਨਹੀਂ ਕਿ ਇੱਕ ਦਿਨ ਪਹਿਲਾਂ, ਵਕਬਾ ਨਹੀਂ, ਕੁਛ ਦਿਨ ਪਹਿਲਾਂ, ਜਾਨੀ ਇੱਕ ਦਿਨ ਇਸ ਮੁੰਡੇ ਨੇ ਇਸ ਕੁੜੀ ਦੇ ਥੱਪੜ ਵੀ ਮਾਰੇ ਸੀ ਤੇ ਕੁੜੀ ਨੇ ਜਾ ਕੇ ਘਰੇ ਦੱਸ ਵੀ ਦਿੱਤਾ ਸੀ। ਪਰ ਜਿਹੜੇ ਕੁੜੀ ਵਾਲੇ ਸੀ ਉਹ ਇਹ ਸੋਚ ਕੇ ਚੁੱਪ ਕਰ ਗਏ ਕਿ ਧੀ ਧਿਆਣੀ ਵਾਲੇ ਆ, ਜੇ ਥਾਣੇ ਕਥਾਣੇ ਜਾਵਾਂਗੇ, ਜੇ ਪਰੇ ਪੰਚਾਇਤਾਂ 'ਚ ਜਾਵਾਂਗੇ ਤੇ ਜਿਹੜੀ ਲੋਕ ਲੱਜਿਆ ਉਹ ਕਿਤੇ ਨਾ ਕਿਤੇ ਪ੍ਰਭਾਵਿਤ ਹੋਊਗੀ।
ਉਹ ਸਬਰ ਦਾ ਘੁੱਟ ਭਰ ਗਿਆ ਕਿ ਚਲੋ ਹੋ ਜਾਂਦਾ ਕਈ ਵਾਰੀ ਜਵਾਕਾਂ ਦੇ ਵਿੱਚ ਆਪੋ ਵਿੱਚ ਦੀ, ਕੋਈ ਗੱਲ ਨਹੀਂ। ਮੇਰੇ ਖਿਆਲ ਦੇ ਨਾਲ ਜੇ ਉਹ ਚੁੱਪ ਨਾ ਬੈਠਦੇ, ਸਮਾਜਿਕ ਲੋਕ ਲੱਜਾ ਦਾ ਡਰ ਨਾ ਹੁੰਦਾ, ਜੇ ਉਹ ਕੰਪਲੇਂਟ ਕਰਾਉਂਦੇ, ਪੁਲਿਸ ਸਹੀ ਤਰੀਕੇ ਦੇ ਨਾਲ ਉਸ ਕੇਸ ਨੂੰ, ਉਸ ਸ਼ਿਕਾਇਤ ਨੂੰ ਹੈਂਡਲ ਕਰਦੀ, ਤਾਂ ਆਹ ਨੌਬਤ ਸ਼ਾਇਦ ਟਲ ਜਾਂਦੀ। ਪਰ ਇਹਦੇ ਵਿੱਚ ਕਾਰਨ ਇਹ ਆ ਕਿ ਇੱਕ ਨਾ ਸਿਰਫ ਲੋਕ ਲੱਜ ਮਾਰਦੀ ਹੈ ਸਾਡੇ ਇੱਥੋਂ ਲੋਕਾਂ ਨੂੰ, ਦੂਜਾ ਇਹ ਕਿ ਪੁਲਿਸ ਦੀ ਕਾਰਗੁਜ਼ਾਰੀ ਹੈ ਜਿਹੜੀ ਉਹ ਵੀ ਬੇਭਰੋਸਗੀ ਵਾਲੀ ਹੈ। ਲੋਕਾਂ ਨੂੰ ਇਹ ਯਕੀਨ ਨਹੀਂ ਹੁੰਦਾ ਕਿ ਜੇ ਅਸੀਂ ਪੁਲਿਸ ਕੋਲ ਗਏ ਚਲੇ ਤੇ ਸਾਡੀ ਉਹ ਹੈਲਪ ਕਰੇਗੀ। ਪੁਲਿਸ ਨੂੰ ਲੋਕਾਂ ਦਾ ਭਰੋਸਾ ਇਹੋ ਜਿਹਾ, ਪੁਲਿਸ ਦਾ ਲੋਕਾਂ ਦਾ ਭਰੋਸਾ ਇਹੋ ਜਿਹਾ, ਅਪਰੋਚ ਇਹੋ ਜਿਹੀ ਹੈ ਕਿ ਲੋਕੀ ਇਹ ਸੋਚਦੇ ਕਿ ਜੇ ਅਸੀਂ ਉੱਥੋਂ ਤੱਕ ਪਹੁੰਚ ਕੀਤੀ ਤੇ ਹੋ ਸਕਦਾ ਪੁਲਿਸ ਵਾਲੇ ਸਾਡੇ ਗੱਲ 'ਚ ਗਲਾਵਾਂ ਨਾ ਕੋਈ ਪਾ ਲੈਣ ਤੇ ਜਾਂ ਕੋਈ ਦੂਸਰਾ ਖਰਚਾ ਵਰਚਾ ਨਾ ਮੰਗ ਲੈਣ। ਯਾਨੀ ਪੁਲਿਸ ਦੇ ਜਿਹੜਾ ਇੱਕ ਰਿਲੇਸ਼ਨ ਹੋਣਾ ਚਾਹੀਦਾ, ਪੁਲਿਸ ਦਾ ਜਿਹੜਾ ਇੱਕ ਰਿਲੇਸ਼ਨ ਹੋਣਾ ਚਾਹੀਦਾ ਪਬਲਿਕ ਦੇ ਨਾਲ, ਉਹ ਰਿਲੇਸ਼ਨ ਬਹੁਤ ਹੱਦ ਤੱਕ ਖਸਤਾ ਹੋ ਚੁੱਕਾ। ਜੇ ਲੋਕਾਂ ਨੂੰ ਭਰੋਸਾ ਹੋਵੇ ਕਿ ਪੁਲਿਸ ਸਾਡੀ ਇਮਦਾਦ ਕਰੂਗੀ, ਉਹ ਝੱਟ ਪੁਲਿਸ ਦੇ ਕੋਲ ਜਾਣ। ਸੋ ਇਹ ਜ਼ਰੂਰ ਸੋਚਣ ਵਾਲੀ ਗੱਲ ਆ। ਔਰ ਜੇ ਇਹ ਸਭ ਕੁਛ ਠੀਕ ਠਾਕ ਹੋਵੇ ਤਾਂ ਮੇਰੇ ਖਿਆਲ ਦੇ ਨਾਲ ਇਸ ਤਰ੍ਹਾਂ ਦੀਆਂ ਘਟਨਾਵਾਂ ਰੋਕੀਆਂ ਜਾ ਸਕਦੀਆਂ। ਉਹਨਾਂ ਕੁੜੀ ਵਾਲਿਆਂ ਨੇ ਵੀ ਕਿਤੇ ਨਾ ਕਿਤੇ ਗਲਤੀ ਕੀਤੀ ਹੈ, ਖਤਾ ਕੀਤੀ ਹੈ, ਉਸ ਖਤਾ ਦੀ ਸਜ਼ਾ ਵੀ ਪਾਈ ਹੈ। ਜੇ ਉਹ ਪੁਲਿਸ ਕੋਲ ਕੰਪਲੇਂਟ ਕਰਦੇ ਤੇ ਫਿਰ ਸ਼ਾਇਦ ਮਾਮਲਾ ਟਲ ਜਾਂਦਾ। ਪਰ ਇੱਥੇ ਮੈਂ ਜਿਵੇਂ ਕਿਹਾ ਕਿ ਨਾ ਸਿਰਫ ਲੋਕ ਲੱਜ ਮਾਰਦੀ ਹੈ, ਬਲਕਿ ਪੁਲਿਸ ਤੇ ਜਿਹੜੀ ਬੇਭਰੋਸਗੀ ਹੈ ਲੋਕਾਂ ਦੀ, ਉਹ ਵੀ ਕਿਤੇ ਨਾ ਕਿਤੇ ਆੜੇ ਆ ਜਾਂਦੀ ਹੈ। ਜੇ ਪੁਲਿਸ ਨੇ ਭਰੋਸਾ ਕਾਇਮ ਕੀਤਾ ਹੋਵੇ ਤਾਂ ਸ਼ਾਇਦ ਲੋਕ ਹੈ ਜਿਹੜੇ ਉਹ ਲੋਕ ਲੱਜ ਨੂੰ ਪਾਸੇ ਰੱਖ ਕੇ ਪੁਲਿਸ ਦੀ ਸ਼ਰਨ ਦੇ ਵਿੱਚ ਜ਼ਰੂਰ ਜਾਣ। ਜੀ ਜੀ ਜੀ। ਅਗਲੀ ਮਿੰਟੂ ਜੀ ਆਪਾਂ ਗੱਲ ਕਰੀਏ, ਅਕਾਲੀ ਦਲ ਨੇ ਕੀਤਾ ਜਬਰ ਵਿਰੋਧੀ ਲਹਿਰ ਦਾ ਆਗਾਜ਼। ਦੇਖੋ, ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕਾਫੀ ਦਿਨ ਪਹਿਲਾਂ ਹੀ ਕਹਿਤਾ ਸੀਗਾ ਕਿ ਅਸੀਂ ਹੁਣ ਜਬਰ ਵਿਰੋਧੀ ਲਹਿਰ ਸ਼ੁਰੂ ਕਰਨ ਜਾ ਰਹੇ ਹਾਂ। ਤੇ ਫਿਰ ਇਹਨਾਂ ਨੇ 1-2 ਦਿਨ ਤਰੀਕ ਅੱਗੇ ਪਾ ਦਿੱਤੀ ਤੇ ਲੋਕ ਕਹਿੰਦੇ ਸਨ ਗਰਮੀ ਜ਼ਿਆਦਾ ਹੈ, ਸ਼ਾਇਦ ਸੁਖਬੀਰ ਸਿੰਘ ਬਾਦਲ ਨੂੰ ਉਮੀਦ ਹੋਵੇ, ਕਿਉਂਕਿ ਹੋ ਸਕਦਾ ਗੂਗਲ ਵੈਦਰ ਦੇਖਿਆ ਹੋਵੇ ਕਿ ਇਹਨਾਂ ਦਿਨਾਂ 'ਚ ਮੀਂਹ ਪੈ ਕੇ ਥੋੜ੍ਹੀ ਠੰਡਕ ਹੋ ਜੂਗੀ, ਉਦੋਂ ਸ਼ੁਰੂ ਕਰਾਂਗੇ। ਪਰ ਇਹਨਾਂ ਨੇ ਅੱਜ ਗੁਰਦਾਸਪੁਰ ਜ਼ਿਲ੍ਹੇ ਤੋਂ ਇਹ ਲਹਿਰ ਸ਼ੁਰੂ ਕਰ ਦਿੱਤੀ ਹੈ। ਨਾਲ ਸੁਖਬੀਰ ਸਿੰਘ ਬਾਦਲ ਦੇ ਉਹਦਾ ਸਾਲਾ ਬਿਕਰਮਜੀਤ ਸਿੰਘ ਮਜੀਠੀਆ ਵੀ ਸੀ, ਹੋਰ ਵੀ ਕਈ ਇਹਨਾਂ ਦੇ ਚੋਟੀ ਦੇ ਲੀਡਰ ਉਹਨਾਂ ਦੇ ਨਾਲ ਸੀਗੇ। ਇਹਨਾਂ ਸਾਰਿਆਂ ਨੇ ਉੱਥੋਂ ਇਹ ਮੁਹਿੰਮ ਸ਼ੁਰੂ ਕੀਤੀ ਹੈ। ਮੁਹਿੰਮ ਦਾ ਅਸਲ ਦੇ ਵਿੱਚ ਇਹ ਕਾਰਨ ਇਹਨਾਂ ਨੇ ਇਹ ਦੱਸਿਆ ਚਲਾਉਣ ਦਾ ਕਿ ਸਾਡੇ ਵਰਕਰਾਂ ਤੇ, ਸਾਡੇ ਹਮਾਇਤੀਆਂ ਤੇ, ਸਾਡੇ ਸਾਥੀਆਂ ਤੇ ਜ਼ਬਰ ਹੋ ਰਿਹਾ, ਜ਼ੁਲਮ ਹੋ ਰਿਹਾ। ਵੈਸੇ ਇਹਨਾਂ ਨੇ ਇੱਕ ਲਿਸਟ ਵੀ ਬਣਾਈ ਹੈ, ਜਿੱਦਾਂ ਉਹਨਾਂ ਨੇ ਕਮਿਸ਼ਨ ਬਣਾਇਆ ਹੋਇਆ ਨਾ, ਜਿਹਦੇ 'ਚ ਉਹ ਸ਼ਿਕਾਇਤਾਂ ਜਾ ਕੇ ਦਰਜ ਕਰਵਾਈਆਂ ਜਾ ਸਕਦੀਆਂ ਜਿਹੜੀਆਂ ਅਕਾਲੀ ਦਲ ਦੇ ਵਿੱਚ ਝੂਠੀਆਂ ਦਰਜ ਕੀਤੀਆਂ ਗਈਆਂ ਕਾਂਗਰਸੀਆਂ ਤੇ ਜਾਂ ਕਿਸੇ ਹੋਰ ਤੇ। ਸੋ ਇਹਨਾਂ ਨੇ ਵੀ ਇੱਕ ਲਿਸਟ ਬਣਾ ਲਈ, ਉਹਦੇ ਬਰਾਬਰ ਲਿਸਟ ਦੇ ਵਿੱਚ ਨਾਮ ਦਰਜ ਕੀਤੇ ਹੋਏ ਆ ਕਿ ਆਹ ਬੰਦੇ ਆ ਜਿਹੜੇ ਉਹ ਇਸ ਸਰਕਾਰੀ ਜ਼ਬਰ ਦਾ ਸ਼ਿਕਾਰ ਹੋਏ ਆ ਤੇ ਅਸੀਂ ਹੁਣ ਉਹਨਾਂ ਦੀ ਲੜਾਈ ਲੜਾਂਗੇ। ਵੈਸੇ ਸੁਖਬੀਰ ਸਿੰਘ ਬਾਦਲ ਅੱਜ ਇਸ ਲਹਿਰ ਤੋਂ ਪਹਿਲਾਂ ਜਿਹੜਾ ਕਿਸਾਨ ਮੇਜਰ ਸਿੰਘ ਮਰਿਆ, ਕੈਪਟਨ ਅਮਰਿੰਦਰ ਸਿੰਘ ਦਾ ਨਾਂ ਲਿਖ ਕੇ ਉਹਦੇ ਘਰੇ ਵੀ ਗਿਆ, ਉਹਦੇ ਲਈ 10 ਲੱਖ ਰੁਪਈਏ ਮੁਆਵਜ਼ੇ ਦੀ ਤੇ ਇੱਕ ਇੰਸਪੈਕਟਰ ਰੈਂਕ ਦੇ ਨੌਕਰੀ ਦੀ ਮੰਗ ਕੀਤੀ ਉਹਦੇ ਪਰਿਵਾਰ ਦੇ ਜੀ ਲਈ। ਹੁਣ ਲੋਕੀ ਹੈਰਾਨ ਆ ਕਿ ਸੁਖਬੀਰ ਸਿੰਘ ਬਾਦਲ ਦੇ ਰਾਜ ਦੇ ਵਿੱਚ ਇੰਨੇ ਕਿਸਾਨ ਮਰੇ, ਕੀ ਉਹ ਕਿਸਾਨ ਨਹੀਂ ਸੀ? ਉਹਨਾਂ ਦੇ ਕਿਸੇ ਦੇ ਘਰ ਸੁਖਬੀਰ ਸਿੰਘ ਬਾਦਲ ਕਦੇ ਨਹੀਂ ਸੀ ਜਾਂਦਾ ਤੇ ਨਾ ਹੀ ਕਦੇ ਚੰਡੀਗੜ੍ਹ 'ਚ ਬੈਠਾ ਇਹ ਗੱਲ ਕਹਿੰਦਾ ਸੀਗਾ ਕਿ ਫਲਾਣੇ ਕਿਸਾਨ ਨੂੰ ਮੁਆਵਜ਼ਾ ਜਿਹੜਾ ਉਹ 10 ਲੱਖ ਦੇ ਦਿਓ। ਤੁਹਾਨੂੰ ਯਾਦ ਹੋਣਾ ਹੈ ਬਰਨਾਲੇ ਦੇ ਇੱਕ ਪਿੰਡ ਦੇ ਵਿੱਚ, ਜੋਧਪੁਰ ਸ਼ਾਇਦ ਪਿੰਡ ਦਾ ਨਾਂ ਸੀ, ਇੱਕ ਮੁੰਡਾ ਤੇ ਉਹਦੀ ਮਾਂ ਦੋਵੇਂ ਜ਼ਹਿਰ ਪੀ ਕੇ ਮਰ ਗਏ ਸਨ। ਤੇ ਜਿਹੜਾ ਉਹਨਾਂ ਦੀ ਜ਼ਮੀਨ ਦੱਬਣ ਆਇਆ ਸੀਗਾ ਆੜ੍ਹਤੀਆ, ਉਹ ਕੌਣ ਸੀ? ਉਹ ਅਕਾਲੀ ਸੀ, ਉਹਦਾ ਮੁੰਡਾ ਅਕਾਲੀ ਦਲ ਦਾ ਅਹੁਦੇਦਾਰ ਸੀਗਾ। ਉਦੋਂ ਸੁਖਬੀਰ ਸਿੰਘ ਬਾਦਲ ਹੋਰੀ ਉਸ ਕਿਸਾਨ ਦੇ ਕਿਤੇ ਘਰ ਨਹੀਂ ਨਾ ਗਏ, ਉਦੋਂ ਤੇ ਇਹਨਾਂ ਨੇ ਮੁਆਵਜ਼ਾ ਨਹੀਂ ਨਾ ਐਲਾਨਿਆ ਕਿ 10 ਲੱਖ ਦੇ ਦਿਓ। ਪਰ ਅੱਜ ਜਿਵੇਂ ਸੱਤਾ ਖੁਸ਼ੀ, ਅੱਜ ਕਿਸਾਨ ਚੇਤੇ ਆ ਗਿਆ, ਕਿਸਾਨ ਦਾ ਹੋਇਆ ਨੁਕਸਾਨ ਚੇਤੇ ਆ ਗਿਆ, ਨੁਕਸਾਨ ਦੀ ਭਰਪਾਈ ਚੇਤੇ ਆ ਗਈ। ਚਲੋ ਚੇਤਾ ਤੇ ਆਇਆ, ਘੱਟੋ ਘੱਟ ਲੋਕਾਂ ਨੇ ਚੇਤਾ ਤੇ ਕਰਾ ਦਿੱਤਾ। ਹੁਣ ਜਿਹੜੀ ਜ਼ਬਰ ਵਿਰੋਧੀ ਲਹਿਰ ਆ, ਠੀਕ ਹੈ, ਮੈਨੂੰ ਨਹੀਂ ਪਤਾ ਇਹਨਾਂ ਤੇ ਜ਼ਬਰ ਕਿੰਨਾ ਕੁ ਹੋਇਆ, ਪਰ ਜਿੰਨਾ ਕੁ ਸਾਨੂੰ ਦੀਦਾ ਕਿ ਥੋੜਾ ਬਹੁਤ ਤੇ ਹੋਇਆ। ਔਰ ਇਹ ਪੋਲੀਟੀਕਲੀ ਵੈਂਡੇਟਾ ਜਿਹੜਾ ਹੁੰਦਾ ਉਹ ਹਰੇਕ ਵਾਰੀ ਇੰਨਾ ਕੁ ਤੇ ਹੁੰਦਾ ਹੀ ਹੁੰਦਾ। ਜਦੋਂ ਸਰਕਾਰਾਂ ਬਦਲਦੀਆਂ ਜਿਹੜੇ ਉੱਤੇ ਆ ਜਾਂਦੇ ਆ ਹੇਠੋਂ ਨਿਕਲ ਕੇ, ਜਿਹੜੇ ਗੋਡੇ ਵਾਹੇ ਹੁੰਦੇ ਆ ਉਤਲਿਆਂ ਨੇ, ਜਦੋਂ ਥੱਲੜੇ ਉੱਤੇ ਆ ਜਾਂਦੇ ਆ ਫਿਰ ਉਹ ਜਿਹੜੇ ਵਾਹੇ ਹੁੰਦੇ ਆ ਗੋਡੇ, ਉਹਨਾਂ ਦਾ ਬਦਲਾ ਲੈਣਾ ਉਹ ਸ਼ੁਰੂ ਕਰਦੇ ਆ। ਇੱਕਾ ਦੁੱਕਾ ਥਾਵਾਂ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਵੇਖੀਆਂ ਗਈਆਂ, ਇਹ ਮਾੜੀ ਗੱਲ ਆ।
ਪਰ ਇਹਦੀ ਕਿਰਤ ਕਿਹਨੇ ਪਾਈ, ਉਹ ਵੀ ਸੁਖਬੀਰ ਸਿੰਘ ਬਾਦਲ ਨੂੰ ਦੱਸਣਾ ਚਾਹੀਦਾ। ਦੂਜੀ ਗੱਲ ਇਹ ਆ ਕਿ ਇਹਨਾਂ ਨੂੰ ਜਬਰ ਵਿਰੋਧੀ ਲਹਿਰ ਦੇ ਨਾਲ ਨਾਲ ਸਬਰ ਵਿਰੋਧੀ ਲਹਿਰ ਵੀ ਚਲਾਉਣੀ ਚਾਹੀਦੀ ਆ, ਕਿਉਂਕਿ ਲੋਕਾਂ ਨੇ ਇੰਨਾ ਸਬਰ ਰੱਖਿਆ, ਕਮਾਲ ਦੀ ਗੱਲ ਆ। ਇਹਨਾਂ ਨੂੰ ਲੋਕਾਂ ਨੂੰ ਸਬਰ ਵਿਰੋਧੀ ਲਹਿਰ ਚਲਾ ਕੇ ਵੀ ਜਗਾਉਣਾ ਚਾਹੀਦਾ ਕਿ ਇੰਨਾ ਸਬਰ ਚੰਗਾ ਨਹੀਂ ਹੁੰਦਾ ਕਿ 10 ਸਾਲ ਤੁਸੀਂ ਬੋਲੋ ਹੀ ਨਾ। ਦੂਜੀ ਗੱਲ ਆ ਕਿ ਜੇ ਜਬਰ ਵਿਰੋਧੀ ਲਹਿਰ ਦੀ ਗੱਲ ਕਰੀਏ ਤੇ ਸਭ ਤੋਂ ਜ਼ਿਆਦਾ ਜਬਰ ਹੈ ਜਿਹੜਾ ਇਹਨਾਂ ਦੇ ਰਾਜ ਦੇ ਵਿੱਚ ਜੇ ਕਾਂਗਰਸੀਆਂ ਤੇ ਹੋਇਆ, ਤੇ ਦੂਜੇ ਪਾਸੇ ਇਹਨਾਂ ਦੇ ਜਿਹੜੇ ਸਾਥੀ ਸੀ ਉਹਨਾਂ ਤੇ ਵੀ ਬਹੁਤ ਹੋਇਆ। ਅਸਲੀ ਉਹਨਾਂ ਦੇ ਵਿੱਚੋਂ ਵੀ ਵਿਕਟਮ ਮਿਲ ਜਾਣਗੇ। ਕਮਾਲ ਦੀ ਗੱਲ ਤੇ ਹੈ ਕਿ ਜੇ ਜਬਰ ਦੀ ਗੱਲ ਕਰੀਏ ਤੇ ਇਹਨਾਂ ਦਾ ਤੇ ਇੱਕ ਮੰਤਰੀ ਉੱਠ ਕੇ ਕਹਿੰਦਾ ਸੀ ਕਿ ਜਿੰਨਾ ਮੇਰੇ ਤੇ ਜਬਰ ਹੋਇਆ ਉਹਨਾਂ ਕਿਸੇ ਤੇ ਹੋ ਹੀ ਨਹੀਂ ਸਕਦਾ। ਹਾਲ ਭਰਿਆ ਕਿੰਨੀ ਕਰਦਾ ਸੀ ਜਦੋਂ ਤਰਨ ਦੇ ਵਿੱਚ ਉਹਦੇ ਭਰਾ ਨੂੰ ਘੇਰ ਕੇ ਅਕਾਲੀਆਂ ਨੇ ਛਿੱਤਰ ਮਾਰੇ ਸੀ, ਫਾਇਰ ਕੀਤੇ ਸੀਗੇ, ਤੇ ਉਹ ਮੰਤਰੀ ਹੈ ਜਿਹੜਾ ਉਹਦੇ ਮਗਰ ਵੀ ਲੱਗੇ ਸੀ, ਉਹ ਜੁੱਤੀ ਛੱਡ ਕੇ ਅੰਮ੍ਰਿਤਸਰ ਨਿਕਲਿਆ ਸੀਗਾ। ਭਾਰਤੀ ਜਨਤਾ ਪਾਰਟੀ ਦਾ ਉਹ ਮੰਤਰੀ, ਕਿੰਨਾ ਰੌਲਾ ਪਿਆ। ਫਿਰ ਚੱਲਦੀ ਮੀਟਿੰਗ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਇੱਕ ਨੇਤਾ ਦੇ ਜਾ ਕੇ ਇਹ ਗੱਲ ਪਏ, ਇਹਨਾਂ ਦੇ ਆਪਦੇ ਬੰਦੇ ਜਿਹਦੇ ਚ ਸੇਵਾ ਸਿੰਘ ਸੇਖਵਾਂ ਦਾ ਵੀ ਨਾਂ ਆਇਆ। ਹੁਣ ਸੇਵਾ ਸਿੰਘ ਸੇਖਵਾਂ ਦੇ ਹਮਾਇਤੀ ਜਾ ਕੇ ਉਹਦੀ ਚੱਲਦੀ ਮੀਟਿੰਗ ਦੇ ਵਿੱਚ ਗੱਲ ਪਏ, ਗਾਲੀ ਨਹੀਂ ਪਏ, ਸੱਟਾਂ ਮਾਰੀਆਂ। ਫਿਰ 9 ਸਾਲ ਉਹ ਕੇਸ ਦੱਬਿਆ ਰਿਹਾ। ਜਦੋਂ ਸਰਕਾਰ ਬਦਲੀ ਉਦੋਂ ਉਹ ਬੰਦਾ ਜਿਹੜਾ ਫਿਰ, ਕਿਉਂਕਿ ਉਹ ਪਹਿਲਾਂ ਅਕਾਲੀ ਸੀ, ਬਾਅਦ ਚ ਭਾਰਤੀ ਜਨਤਾ ਪਾਰਟੀ ਚ ਚਲੇ ਗਿਆ, ਤੇ ਹੁਣ ਭਾਰਤੀ ਜਨਤਾ ਪਾਰਟੀ ਚ ਗਏ ਤੋਂ ਬਾਅਦ ਵੀ ਸੁਣਵਾਈ ਨਹੀਂ ਹੋਈ। ਜਦੋਂ ਸਰਕਾਰ ਬਦਲੀ ਤਾਂ ਉਹ ਵੀ ਕੇਸ ਖੁੱਲ ਗਿਆ। ਯਾਨੀ ਤੁਸੀਂ ਆਪਣੇ ਬੰਦਿਆਂ ਤੋਂ ਪੁੱਛ ਲਓ ਕਿ ਤੁਹਾਡੇ ਰਾਜ ਦੇ ਵਿੱਚ ਕੀ ਜ਼ਬਰ ਨਹੀਂ ਸੀ ਹੁੰਦਾ। ਤੁਹਾਡੇ ਆਪਣੇ ਜਿਹੜੇ ਸਾਥੀ ਮੰਤਰੀ ਸੀ ਤੁਸੀਂ ਉਹਨਾਂ ਤੋਂ ਵੀ ਪੁੱਛੋ ਕਿ ਤੁਹਾਡੇ ਰਾਜ ਦੇ ਵਿੱਚ ਜ਼ਬਰ ਨਹੀਂ ਸੀ ਹੁੰਦਾ। ਹਾਂ, ਕੈਪਟਨ ਅਮਰਿੰਦਰ ਸਿੰਘ ਦੇ ਰਾਜ ਦੇ ਵਿੱਚ ਵੀ ਜੇ ਕਿਸੇ ਨੇ ਕਿਸੇ ਦੇ ਨਾਲ ਨਜਾਇਜ਼ ਕੀਤੀ ਹੈ ਤੇ ਉਹ ਗਲਤ ਹੈ, ਪਰ ਇਹ ਤੇ ਜ਼ਰੂਰ ਸੋਚਣਾ ਚਾਹੀਦਾ ਨਾ ਕਿ ਪਿਰਤ ਕਿਹਨੇ ਪਾਈ ਸੀ, ਇਸ ਪਿਰਤ ਦੇ ਪੌਦੇ ਨੂੰ ਪਾਣੀ ਕਿਹਨੇ ਪਾਇਆ ਸੀਗਾ। ਸੋ ਕੁੱਲ ਮਿਲਾ ਕੇ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਇੱਕ ਰਾਜਸੀ ਲੜਾਈ ਖੁੱਲੀ ਹੋਈ ਹੈ। ਇਸ ਲੜਾਈ ਦੇ ਵਿੱਚ ਆਮ ਆਦਮੀ ਪਾਰਟੀ ਆਪਣਾ ਥਾਂ ਬਣਾ ਰਹੀ ਹੈ, ਅਕਾਲੀ ਦਲ ਆਪਣਾ ਥਾਂ ਬਣਾ ਰਿਹਾ। ਦੋਨਾਂ ਹੀ ਵਿਰੋਧੀ ਧਿਰਾਂ ਨੂੰ, ਵਿਰੋਧੀ ਸੰਗਠਨਾਂ ਨੂੰ ਇਸ ਗੱਲ ਦਾ ਹੱਕ ਆ, ਅਖਤਿਆਰ ਆ ਕਿ ਉਹ ਆਪੋ ਆਪਣੇ ਪੱਧਰ ਤੇ ਵਿਰੋਧ ਜਤਾ ਸਕਦੇ ਆ। ਪਰ ਆਮ ਆਦਮੀ ਪਾਰਟੀ ਵਾਲੇ ਤੇ ਸਵਾਲ ਇਸ ਕਰਕੇ ਖੜੇ ਨਹੀਂ ਹੋਣਗੇ ਕਿਉਂਕਿ ਉਹ ਕਦੇ ਸੱਤਾ 'ਚ ਆਏ ਨਹੀਂ। ਸੁਖਬੀਰ ਸਿੰਘ ਬਾਦਲ ਹੋਰੀ ਜਦੋਂ ਵੀ ਇਸ ਤਰ੍ਹਾਂ ਦੀਆਂ ਸੱਤਾ ਸਥਾਪਿਤ ਵਿਰੋਧੀ ਲਹਿਰਾਂ ਚਲਾਉਣਗੇ ਉਹਨਾਂ ਨੂੰ ਉਦੋਂ ਸਵਾਲਾਂ ਦੇ ਜਵਾਬ ਬਹੁਤ ਦੇਣੇ ਪੈਣਗੇ। ਜਵਾਬ ਕੋਈ ਹੋਰ ਮੰਗੇ ਜਾਂ ਨਾ ਮੰਗੇ, ਇਹਨਾਂ ਦੇ ਆਪਣੇ ਜਿਹਨਾਂ ਦੇ ਆਪਣੇ ਸਾਥੀ ਵੀ ਜਵਾਬ ਜ਼ਰੂਰ ਮੰਗਣਗੇ। ਜੀ ਮਿੰਟੂ ਗੁਰਸੇਰੇ ਜੀ, ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ। ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਬਹੁਤ ਧੰਨਵਾਦ, ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਅਤੇ ਸੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਅਗਲੇ ਬੁਲਟਨ ਦੇ ਵਿੱਚ। ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ, ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।